ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਜਾਂ ਆ ਬਿਮਾਰੀ ਕਰਕੇ ਕਿਹੜੀਆਂ ਖਬਰਾਂ ਹੈ ਉਹਨਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹਨਾਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਇਹਨਾਂ ਦਾ ਫੋਨ ਨੰਬਰ ਹੈ। ਕਾਲ ਕਰਕੇ ਕੋਈ ਵੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਿਰਦੀ, ਕਲੋਵਸ, ਰਾਮ ਸਿੰਘ ਸ਼ੇਰਗਿਰ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ, ਗੁਰਚਰਨ ਸਿੰਘ, ਬੇਕਰਸਫੀਲਡ, ਜੈਂਡਰ ਹੋਮ ਲੋਨ, ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ ਜਿਨ੍ਹਾਂ ਦਾ ਫੋਨ ਨੰਬਰ 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਸਟਾਰਟ ਟਰੱਕ ਟਾਇਰ ਵਾਲੇ 2092509535। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਇੱਕ ਬੜੀ ਮਾੜੀ ਖਬਰ ਹੈਗੀ ਆ। ਗੁਜਰਾਤ ਤੋਂ ਹਸਪੀਟਲ ਦੇ ਵਿੱਚ ਅੱਗ ਲੱਗੀ ਤਾਂ 15 ਲੋਕ ਆ ਉਹ ਝੁਲਸ ਕੇ ਉਹਨਾਂ ਦੀ ਮੌਤ ਹੋ ਗਈ। ਬਿਲਕੁਲ ਜੀ, ਇਹ ਹਸਪੀਟਲਾਂ ਨੂੰ ਅੱਗ ਲੱਗਣ ਦੀਆਂ ਖਬਰਾਂ ਜਿਹੜੀਆਂ ਉਹ ਪਹਿਲਾਂ ਵੀ ਆਪਣੇ ਪਿਛਲੇ ਕੁਝ ਦਿਨਾਂ ਤੋਂ ਤੇ ਆ ਰਹੇ ਆ, ਔਰ ਜਿਹੜੀ ਤਕਰੀਬਨ ਇਹ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਵੀ ਰਾਤ ਨੂੰ ਰਹੀਆਂ ਨੇ। ਇਹ ਵੀ ਸ਼ਾਰਟ ਸਰਕਟ ਦੇ ਨਾਲ ਜਿਹੜੀ ਅੱਗ ਹੈ ਉਹ ਲੱਗਣ ਦੇ, ਕਿਉਂਕਿ 에ਅਰ ਕੰਡੀਸ਼ਨ ਵਗੈਰਾ ਚੱਲਦੇ ਆ, ਲੋਡ ਪੈਂਦਾ ਤੇ ਉਹ ਜਿਹੜੀਆਂ ਤਾਰਾਂ ਪੁਰਾਣੀਆਂ ਹੋ ਜਾਂਦੀਆਂ ਨੇ ਉਹ ਕਿਤੇ ਨਾ ਕਿਤੇ ਸਪਾਰਕ ਕਰ ਜਾਂਦੀ। ਜਦੋਂ ਉਹ ਸਪਾਰਕ ਕਰਦੀ ਹੈ ਤਾਂ ਉਹ ਅੱਗ ਦਾ ਕਾਰਨ ਬਣ ਜਾਂਦੀ ਹੈ। ਇਹ ਗੁਜਰਾਤ ਦੇ ਵਿੱਚ ਭਰੂਚ ਏਰੀਆ ਪੈਂਦਾ, ਉੱਥੇ ਪਟੇਲ ਵੈਲਫੇਅਰ ਕੋਵਿਡ ਹਸਪੀਟਲ ਹੈ। ਇਹ ਰਾਤ ਜਿਹੜੀ ਅੱਗ ਇੱਥੇ ਲੱਗੀ, ਹੁਣ ਤੱਕ ਜਿੰਨਾ ਪਤਾ ਲੱਗ ਰਿਹਾ ਕਿ 15 ਲੋਕਾਂ ਦੀ ਮੌਤ ਹੋਈ ਹੈ। ਇਹਦੇ ਵਿੱਚ 12 ਇਹਦੇ ਵਿੱਚ ਮਰੀਜ਼ ਸ਼ਾਮਲ ਨੇ। ਬਾਕੀ ਜਿਹੜੇ ਮਰੀਜ਼ਾਂ ਨੂੰ ਸਿਵਲ ਹਸਪੀਟਲ ਜਿਹੜਾ ਉੱਥੇ ਸ਼ਿਫਟ ਕੀਤਾ ਗਿਆ। ਕੁਝ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ ਇਸ ਅੱਗ ਲੱਗਣ ਦੀ ਵਜ੍ਹਾ ਕਰਕੇ। 12:30 ਵਜੇ ਦੇ ਕਰੀਬ ਇਹ ਹਾਦਸਾ ਜਿਹੜਾ ਉਹ ਵਾਪਰਿਆ, ਔਰ ਤੇਜ਼ੀ ਦੇ ਨਾਲ ਫੈਲਦੀ ਹੋਈ ਇਹ ਅੱਗ ICU ਤੱਕ ਜਿਹੜੀ ਉਹ ਪਹੁੰਚ ਗਈ। ਕੁਝ ਘੰਟਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਹਦੇ ਤੇ ਕਾਬੂ ਜਿਹੜਾ ਉਹ ਪਾਇਆ ਗਿਆ। ਸ਼ੁਰੂਆਤੀ ਦੌਰ ਦੇ ਵਿੱਚ ਇਹ ਸ਼ਾਰਟ ਸਰਕਟ ਜਿਹੜਾ ਉਹ ਦੱਸਿਆ ਜਾ ਰਿਹਾ। 40 ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਐਂਬੂਲੈਂਸ, ਮਰੀਜ਼ਾਂ ਤੇ ਰਿਸ਼ਤੇਦਾਰ ਜਿਹੜੇ ਸੀ ਉਹ ਮੌਕੇ ਦੇ ਉੱਤੇ ਪਹੁੰਚੇ। ਹਸਪੀਟਲ ਦੇ ਆਲੇ ਦੁਆਲੇ 5 ਤੋਂ 6,000 ਲੋਕਾਂ ਦੀ ਭੀੜ ਜਿਹੜੀ ਉਹ ਇਕੱਠੀ ਹੋ ਗਈ, ਔਰ ਮਰੀਜ਼ਾਂ ਨੂੰ ਦੂਸਰੇ ਹਸਪੀਟਲਾਂ ਦੇ ਵਿੱਚ ਸ਼ਿਫਟ ਕੀਤਾ ਗਿਆ। ਦੇਰ ਤੱਕ ਬੈੱਡ ਤੇ ਆਕਸੀਜਨ ਸਣੇ ਬਾਕੀ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਇਲਾਜ ਲਈ, ਉਹਨੂੰ ਲੈ ਕੇ ਇੱਕ ਅਫਰਾ ਤਫਰੀ ਜਿਹੜੀ ਸੀ ਉਹ ਮਚ ਗਈ, ਕਿਉਂਕਿ ਜਦੋਂ ਦੂਜੀ ਜਗ੍ਹਾ ਸ਼ਿਫਟ ਕੀਤਾ ਗਿਆ ਮੁਸ਼ਕਲ ਸਾਰੇ ਜਗ੍ਹਾ ਦੇ ਉੱਤੇ ਜਿਹੜੀ ਉਹ ਆ ਰਹੀ ਹੈ। ਜਿਹੜੇ ਹਾਦਸੇ ਦੇ ਉੱਤੇ ਜਿਨ੍ਹਾਂ ਦੀ ਮੌਤ ਹੋ ਗਈ ਜਾਂ ਜਿਹੜੇ ਜ਼ਖਮੀ ਨੇ, ਉੱਥੇ ਲੋਕ ਜਿਹੜੇ ਸੀ ਉਹਨਾਂ ਦੀ ਚੀਕਾਂ ਜਿਹੜੀਆਂ ਸੀ ਉਹ ਹਸਪੀਟਲ ਦੇ ਅੰਦਰ ਬਾਹਰ ਬਹੁਤ ਉੱਚੀ ਜਿਹੜੀਆਂ ਉਹ ਸੁਣਦੀਆਂ ਰਹੀਆਂ। ਲੋਕ ਆਪਣੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਜਿਹੜਾ ਉਹ ਦਿਸੇ ਇਹਦੇ ਵਿੱਚ, ਔਰ ਉਹ ਮਦਦ ਦੇ ਵਾਸਤੇ ਬੁਲਾਉਂਦੇ ਦਿਸੇ ਲੋਕਾਂ ਨੂੰ ਕਿ ਇਸ ਟਾਈਮ ਉਹਨਾਂ ਦੀ ਮਦਦ ਜਿਹੜੀ ਉਹ ਕੀਤੀ ਜਾਵੇ। ਪਿਛਲੇ ਮਹੀਨੇ ਹੀ ਮੁੰਬਈ ਦੇ ਭਾਂਡੁਪ ਇਲਾਕੇ ਦੇ ਵਿੱਚ ਕੋਵਿਡ ਹਸਪੀਟਲ ਦੇ ਵਿੱਚ ਅੱਗ ਲੱਗੀ ਸੀ, 10 ਲੋਕਾਂ ਦੀ ਜਾਨ ਗਈ ਸੀ। 27 ਨਵੰਬਰ ਨੂੰ ਗੁਜਰਾਤ ਦੇ ਰਾਜਕੋਟ ਦੇ ਕੋਵਿਡ ਹਸਪੀਟਲ ਦੇ ਵਿੱਚ ਅੱਗ ਲੱਗੀ, ਔਰ ਇੱਥੇ 5 ਮਰੀਜ਼ ਜਿਹੜੇ ਸੀ ਉਹਨਾਂ ਦੀ ਮੌਤ ਹੋਈ ਸੀ। ਪਿਛਲੇ ਸਾਲ ਹੀ ਨਵੰਬਰ ਦੇ ਵਿੱਚ ਗਵਾਲੀਅਰ ਦੇ ਵਿੱਚ ਵੱਡੇ ਹਸਪੀਟਲ ਜਿਹੜਾ ਕੋਵਿਡ ਕੇਅਰ ਸੈਂਟਰ ਹੈ ਉੱਥੇ ਅੱਗ ਲੱਗੀ ਸੀਗੀ, ਔਰ ਇੱਥੇ 9 ਮਰੀਜ਼ ਜਿਹੜੇ ਉਹ ਝੁਲਸ ਗਏ ਸੀਗੇ। ਅਗਸਤ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਵਿੱਚ ਇੱਕ ਅੱਗ ਜਿਹੜੀ ਜੀ ਉਹ ਲੱਗੀ ਸੀ, 10 ਲੋਕਾਂ ਦੀ ਉੱਥੇ ਮੌਤ ਜਿਹੜੀ ਉਹ ਹੋਈ ਸੀ। ਤੇ ਇਹ ਗੁਜਰਾਤ ਦੇ ਭਰੂਚ ਏਰੀਏ ਦੇ ਵਿੱਚ ਹਸਪੀਟਲ ਨੂੰ ਅੱਗ ਲੱਗੀ ਹੈ ਤੇ 15 ਮੌਤਾਂ ਜਿਹੜੀਆਂ ਉਹ ਕਨਫਰਮ ਕੀਤੀਆਂ ਗਈਆਂ ਨੇ ਆਫੀਸ਼ੀਅਲੀ ਤੌਰ ਦੇ ਉੱਤੇ ਜਿੰਨੀਆਂ ਦੱਸੀਆਂ। ਬਿਲਕੁਲ ਜੀ, ਰੱਬ ਦਾ ਵੀ ਕਹਿ ਰਿਹਾ ਉਹ ਵੀ ਵਰਤ ਰਿਹਾ। ਤੇ ਕਰੋਨਾ ਦੀ ਇੱਕ ਹੋਰ ਗੱਲ ਕਰੀਏ, ਇਸ ਦੇ ਵਿੱਚ ਇੱਕ ਨਵਾਂ ਰਿਕਾਰਡ ਸਾਹਮਣੇ ਆਇਆ। ਦੇਖੋ ਇਹ ਜਿਹੜੇ ਕੇਸ ਨੇ ਅਜੇ ਵੀ ਕਿਤੇ ਘਟਣ ਵਾਲੇ ਪਾਸੇ ਨੂੰ ਨਹੀਂ ਤੁਰ ਰਹੇ ਜੀ। ਬਹੁਤ ਤੁਸੀਂ ਕਹ ਲਓ ਕਿ ਦੁਨੀਆ ਭਰ ਦੇ ਵਿੱਚ ਇਹ ਫਿਕਰਮੰਦੀ ਵੱਡੇ ਪੱਧਰ ਦੇ ਉੱਤੇ ਫੈਲ ਰਹੀ ਆ ਕਿ ਕਿਵੇਂ ਕੰਟਰੋਲ ਜਿਹੜਾ ਉਹ ਹੋਵੇ। ਇੰਨਾ ਆਊਟ ਆਫ ਕੰਟਰੋਲ ਕਰ ਦਿੱਤਾ ਗਿਆ ਕਿਉਂਕਿ ਇੱਕ ਤਾਂ ਮੁਸੀਬਤ ਕੋਈ ਸ਼ੱਕ ਨਹੀਂ ਇਹ ਮਹਾਮਾਰੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਆ। ਭਾਰਤ ਦੇ ਵਿੱਚ ਜ਼ਿਆਦਾ ਫੈਲਣ ਦਾ ਜਿਹੜਾ ਉਹ ਮੇਨ ਵਜ੍ਹਾ ਇਹ ਮੁਲਕ ਨੂੰ ਚਲਾਉਣ ਵਾਲੇ ਲੋਕ ਨੇ। ਇਹ ਤਾਂ ਹੁਣ ਕੋਈ ਲੁਕੀ ਛਿਪੀ ਗੱਲ ਜਿਹੜੀ ਉਹ ਨਹੀਂ ਰਹਿ ਗਈ। ਵਿਸ਼ਵ ਪੱਧਰ ਦੇ ਉੱਤੇ ਜਿਹੜਾ ਮੀਡੀਆ ਹੈ ਉਹਦੇ ਵਿੱਚ ਜਿੰਨੀ ਖਿਚਾਈ ਹੈ ਇਸ ਵੇਲੇ ਜਿਹੜੀ ਉਹ ਸਰਕਾਰ ਦੀ ਹੋ ਰਹੀ ਹੈ, ਸਰਕਾਰ ਅੰਦਰ ਵੜੀ ਬੈਠੀ ਹੈ।
ਹੁਣ ਕੈਮਰੇ ਦੇ ਮੂਹਰੇ ਆ ਕੇ ਗੱਲ ਦੇ ਉੱਤੇ ਕੈਮਰਾ, ਗੱਲ ਦੇ ਉੱਤੇ ਕੈਮਰਾ, ਕਿਸੇ ਨੂੰ ਬੋਲਣ ਹੀ ਨਹੀਂ ਦੇਣਾ। ਹੁਣ ਜਿਹੜਾ ਜੀ ਮੂਹਰੇ ਆ ਕੇ ਕੋਈ ਜਵਾਬ ਨਹੀਂ ਦੇ ਰਿਹਾ ਕਿ ਲੋਕ ਕਿੱਧਰ ਨੂੰ ਜਾਣ। 24 ਘੰਟਿਆਂ ਦੇ ਵਿੱਚ COVID-19 ਦੇ ਸਭ ਤੋਂ ਵੱਧ ਕੇਸ ਆਉਣ ਦੇ ਨਾਲ ਇੱਕ ਹੋਰ ਰਿਕਾਰਡ ਸੈੱਟ ਹੋ ਗਿਆ। 3,86,452 ਨਵੇਂ ਕੇਸ ਉਹ ਆ ਗਏ। ਕੁੱਲ ਗਿਣਤੀ ਜਿਹੜੀ ਮਰੀਜ਼ਾਂ ਦੀ 1,87,62,976 ਹੋ ਗਈ ਹੈ ਟੋਟਲ ਜਦੋਂ ਦਾ ਵਾਇਰਸ ਆਇਆ। ਜਿਹੜਾ ਕੇਂਦਰੀ ਸਿਹਤ ਮੰਤਰਾਲਾ ਉਹਨੇ ਇਹ ਅੰਕੜੇ ਜਿਹੜੇ ਦਿੱਤੇ ਆ ਕਿ 3498 ਹੋਰ ਮੌਤਾਂ ਕਰਕੇ ਮਰਨ ਵਾਲਿਆਂ ਦੀ ਗਿਣਤੀ 2,08,330 ਹੋ ਗਈ ਹੈ। ਇਸ ਵੇਲੇ ਐਕਟਿਵ ਕੇਸ ਜਿਹੜੇ ਨੇ ਉਹ 31,70,228 ਨੇ, ਜਿਹੜੇ ਕਿ ਕੁੱਲ ਕੇਸਾਂ ਦਾ 16.90% ਹੈ। COVID-19 ਦੀ ਲਾਗ ਤੋਂ ਬਾਅਦ ਸਿਹਤਯਾਬ ਹੋਣ ਵਾਲਿਆਂ ਦੀ ਕੌਮੀ ਦਰ ਘਟ ਕੇ 81.99 ਜਿਹੜਾ ਉਹ ਰਹਿ ਗਈ ਹੈ। ਇਹ ਲਗਾਤਾਰ ਜਿਹੜੀ ਆ ਘਟ ਰਹੀ ਹੈ ਜਿਹੜੀ ਠੀਕ ਹੋਣ ਵਾਲਿਆਂ ਦੀ ਗੱਲ। ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ 114 ਮੌਤਾਂ ਫੇਰ ਹੋਈਆਂ। ਇੱਥੇ ਵੀ ਜਿਹੜਾ ਮੌਤ ਦਰ ਹੈ ਉਹ ਨਹੀਂ ਘਟ ਰਿਹਾ। ਜਿਹੜਾ ਓਵਰਆਲ ਮੁਲਕ ਦਾ ਮੌਤ ਦਰ ਹੈ ਉਹ 1.12 ਹੈ, ਜਦੋਂ ਕਿ ਇਹਨੂੰ ਉਲਟਾ ਕਰ ਲਓ ਤੁਸੀਂ 2.1 ਜਿਹੜਾ ਜੀ ਉਹ ਇੱਥੇ ਪੰਜਾਬ ਦਾ ਹੈ। ਬਹੁਤ ਜ਼ਿਆਦੀਆਂ ਮੌਤਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। 24 ਘੰਟਿਆਂ ਦੇ ਵਿੱਚ 6132 ਨਵੇਂ ਮਾਮਲੇ ਵੀ ਸਾਹਮਣੇ ਆਏ ਆ। ਪੰਜਾਬ ਦੇ ਵਿੱਚ ਕੁੱਲ ਮੌਤਾਂ ਦੀ ਗਿਣਤੀ ਹੁਣ ਤੱਕ ਜੋ ਵਾਇਰਸ ਆਇਆ 9,000 ਨੂੰ ਟੱਪ ਗਈ। 9,022 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਔਰ ਇਹ ਲੁਧਿਆਣੇ 'ਚ 20, ਅੰਮ੍ਰਿਤਸਰ 'ਚ ਜਿਹੜੀਆਂ 17, ਪਟਿਆਲੇ 'ਚ 12, ਮੋਹਾਲੀ 'ਚ 8, ਜਲੰਧਰ, ਗੁਰਦਾਸਪੁਰ, ਮੁਕਤਸਰ ਦੇ ਵਿੱਚ 7-7, ਸੰਗਰੂਰ 'ਚ 6, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਦੇ ਵਿੱਚ 5-5, ਕਪੂਰਥਲਾ, ਪਠਾਨਕੋਟ, ਫਤਿਹਗੜ੍ਹ ਸਾਹਿਬ ਤੇ ਫਾਜ਼ਿਲਕਾ ਦੇ ਵਿੱਚ 3-3, ਨਵਾਂਸ਼ਹਿਰ, ਫਰੀਦਕੋਟ, ਮਾਨਸਾ ਤੇ ਬਰਨਾਲਾ ਦੇ ਵਿੱਚ 2-2 ਲੋਕਾਂ ਦੀ ਮੌਤ ਹੋਈ। ਪੰਜਾਬ ਸਣੇ ਇਸ ਵੇਲੇ ਮੁਲਕ ਦੇ 1 ਦਰਜਨ ਸੂਬੇ ਹੋ ਗਏ ਆ ਜਿਨ੍ਹਾਂ ਨੇ ਹੱਥ ਖੜੇ ਕਰਤੇ ਆ। ਅੱਜ 1 ਮਈ ਹੋ ਗਈ ਤੇ ਅੱਜ ਤੋਂ ਇਹਨੂੰ ਟੀਕਾ ਉਤਸਵ ਕਿਹਾ ਗਿਆ ਸੀਗਾ ਕਿ ਟੀਕਾ ਉਤਸਵ 18 ਸਾਲ ਪਲੱਸ ਵਾਲੇ ਜਿਹੜੇ ਸਾਰੇ ਲਵਾ ਸਕਦੇ ਆ। 18 ਪਲੱਸ ਤੋਂ ਉੱਪਰ ਜਿੰਨੇ ਨੇ, ਪਰ ਸਾਰੀ ਗੱਲ ਕੀਤੀ ਸੀ, ਕ੍ਰੈਸ਼ ਹੋ ਗਿਆ ਸੀ ਸਾਰਾ ਢਾਂਚਾ। ਹੁਣ ਮੈਡੀਸਨ ਹੀ ਹੈ ਨਹੀਂ, ਜਿਹੜੇ ਵੈਕਸੀਨ ਹੈ ਨਹੀਂ ਗੇ, ਜਿਹਦੇ ਕਰਕੇ ਪੰਜਾਬ ਨੇ ਵੀ ਹੱਥ ਖੜੇ ਕਰਤੇ ਆ, ਹਰਿਆਣੇ ਨੇ ਵੀ ਹੱਥ ਖੜੇ ਕਰਤੇ ਆ, ਮਹਾਰਾਸ਼ਟਰ ਇਹਦੇ ਵਿੱਚ ਸ਼ਾਮਲ ਹੈ, ਮੱਧ ਪ੍ਰਦੇਸ਼ ਇਹਦੇ ਵਿੱਚ ਸ਼ਾਮਲ ਹੈ, ਹਿਮਾਚਲ ਪ੍ਰਦੇਸ਼ ਇਹਦੇ ਵਿੱਚ ਸ਼ਾਮਲ ਹੈ। ਇਹ ਮਤਲਬ ਕਿ ਇਹ ਨਹੀਂ ਕਹਾ ਹੈਗਾ ਹੁਣ ਕਿ ਕੱਲੇ ਗੈਰ ਭਾਜਪਾਈ ਰਾਜ ਨੇ, ਭਾਜਪਾਈ ਰਾਜ ਨੇ ਜਿਹੜੇ ਵੱਡੇ ਮੱਧ ਪ੍ਰਦੇਸ਼ ਵਰਗੇ, ਉਹਨਾਂ ਦੇ ਵੀ ਹੱਥ ਖੜੇ ਹੋ ਗਏ ਕਿ ਅਸੀਂ 1 ਮਈ ਤੋਂ ਇਹ ਟੀਕਾਕਰਨ ਨਹੀਂ ਕਰ ਸਕਦੇ। ਸਾਡੇ ਕੋਲੇ ਵੈਕਸੀਨ ਹੀ ਜਿਹੜੀ ਉਹ ਨਹੀਂ ਹੈਗੀ, ਅਸੀਂ ਕਿੱਥੋਂ ਜਿਹੜਾ ਜੀ ਉਹ ਲਾਈਏ। ਬਿਨਾਂ ਤਿਆਰੀ ਤੋਂ ਇਹ ਪ੍ਰੋਗਰਾਮ ਉਲੀਕ ਕੇ ਬੱਲੇ ਬੱਲੇ ਤਾੜੀਆਂ ਮਰਵਾਉਣ ਦਾ ਜਿਹੜਾ ਜੀ ਉਹ ਚੱਕਰ ਸੀ, ਉਹਦੇ ਕਰਕੇ ਇਹ ਸਾਰਾ ਕੁਝ ਕਰਾਇਆ ਗਿਆ। ਤੇ ਹੁਣ ਇੱਕ ਇੱਕ ਕਰਕੇ ਸੂਬੇ ਜਿਹੜੇ ਜੀ ਉਹ ਪਛਾਣ ਹਟੀ ਜਾਂਦੇ। ਬਿਲਕੁਲ ਜੀ, ਪਹਿਲਾਂ ਦਾ ਬਾਵਾ ਖੱਟਣ ਦੇ ਲਈ ਮੈਂ ਪਹਿਲਾਂ ਅੱਗੇ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ, ਵੈਸੇ ਤੋਏ ਤੋਏ ਹੋ ਰਹੀ ਆ ਪੂਰੀ ਦੁਨੀਆ ਦੇ ਵਿੱਚ। ਉਸਨੇ ਆਪਣੇ ਮੰਤਰੀਆਂ ਨੂੰ ਕਿਹਾ ਕਿ ਲੋਕਾਂ ਦੇ ਸੰਪਰਕ 'ਚ ਰਹੋ। ਤੁਹਾਨੂੰ ਯਾਦ ਹੋਣਾ ਜਿਹੜੀ ਪਹਿਲੀ ਸਰਕਾਰ 14 ਦੇ ਵਿੱਚ ਬਣਦੀ ਆ ਤੇ ਉਹਦੇ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੋਰਾਂ ਨੂੰ ਬਣਾਇਆ ਗਿਆ ਸੀ। ਸਿਆਣੀ ਔਰਤ ਸੀ, ਉਹ ਸਿਆਣੀ ਗੱਲ ਕਰਦੀ ਸੀ। ਉਹਦੇ ਅੱਜ ਕੱਲ ਅਜੇ ਵੀ ਜਿਹੜੇ ਉਹਦੇ ਕੁਝ ਵੀਡੀਓ, ਜਦੋਂ ਭਾਰਤੀ ਜਨਤਾ ਪਾਰਟੀ ਪਾਵਰ 'ਚ ਨਹੀਂ ਸੀ ਹੁੰਦੀ, ਵਿਰੋਧੀ ਧਿਰ ਸੀ, ਉਹ ਵਾਲੇ ਅਜੇ ਵੀ ਚੱਲਦੇ ਆ, ਜਿਹੜੇ ਖਾਸ ਤੌਰ ਦੇ ਉੱਤੇ ਕਿਸਾਨਾਂ ਨੂੰ ਲੈ ਕੇ। ਮੈਂ ਤਾਂ ਕਰਕੇ ਜ਼ਿਕਰ ਕਰ ਰਿਹਾ ਕਿ ਹੁਣ ਤਾਂ ਛੱਡੋ, ਜਦੋਂ ਉਹ ਵਿਦੇਸ਼ ਮੰਤਰੀ ਸਨ ਉਦੋਂ ਵੀ ਬਹੁਤੇ ਲੋਕਾਂ ਨੂੰ ਨਹੀਂ ਸੀ ਪਤਾ ਕਿ ਭਾਰਤ ਦਾ ਵਿਦੇਸ਼ ਮੰਤਰੀ ਕੌਣ ਆ, ਕਿਉਂਕਿ ਜਿੱਥੇ ਜਿੱਥੇ ਗਏ, ਜਿਹੜੇ ਜਿਹੜੇ ਜਗ੍ਹਾ ਤੇ ਗਏ, ਵਿਦੇਸ਼ ਮੰਤਰੀ ਨਹੀਂ ਕਿਤੇ ਵੀ ਗਏ, ਉਦੋਂ ਪ੍ਰਧਾਨ ਮੰਤਰੀ ਹੀ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਗਏ। ਲੋਕਾਂ ਨੂੰ ਭੁਲਾ ਹੀ ਦਿੱਤਾ ਕਿ ਪ੍ਰਧਾਨ ਮੰਤਰੀ ਤੋਂ ਬਿਨਾਂ ਕੋਈ ਹੋਰ ਅਹੁਦਾ ਵੀ ਹੁੰਦਾ। ਜਦੋਂ ਜਿਹੜਾ ਇਹ ਵਾਇਰਸ ਆਇਆ, 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਤੁਸੀਂ ਕਿੰਨੀਆਂ ਪ੍ਰੈਸ ਕਾਨਫਰੰਸਾਂ ਨੇ, ਚਾਹੇ ਉਹ ਸੀਰਮ ਦੇ ਵਿੱਚ ਜਾਣ ਵਾਲੀ ਗੱਲ ਹੋਵੇ, ਕੋਵਿਡ ਦੇ ਬਾਰੇ 'ਚ ਗੱਲ ਕਰਨੀ ਹੋਵੇ, ਉਹਦੇ ਵਿੱਚ ਤੁਸੀਂ ਕਦੇ ਸਿਹਤ ਮੰਤਰੀ ਨੂੰ ਬੈਠਿਆ ਨਹੀਂ ਵੇਖਿਆ ਹੋਊਗਾ। ਜੇ ਸਿਹਤ ਮੰਤਰੀ ਕਿਤੇ ਗਿਆ ਵੀ ਤਾਂ ਉਹ ਰਾਮਦੇਵ ਦੀ ਦਵਾਈ ਜਿਹੜੀ ਸੀ ਉਹਦਾ ਉਦਘਾਟਨ ਕਰਨ ਚਲੇ ਗਿਆ, ਜਿਹੜੀ ਕਿ ਕਿਤੋਂ ਪ੍ਰੂਵ ਹੀ ਨਹੀਂ ਸੀਗੀ। ਉਹ ਉੱਥੇ ਜ਼ਰੂਰ ਉਹ ਫਿਰਦਾ ਸੀ, ਬਾਕੀ ਜਗ੍ਹਾ ਉਹਨੂੰ ਜਾਣ ਹੀ ਨਹੀਂ ਦਿੱਤਾ ਜਾਂਦਾ ਸੀ। ਤਾਂ ਇਸ ਕਰਕੇ ਜਿਹੜਾ ਜੀ ਹੁਣ ਜਿਹੜੇ ਪ੍ਰਧਾਨ ਮੰਤਰੀ ਹੋਰਾਂ ਨੇ ਮੀਟਿੰਗ ਲਾਈ, ਉਹਦੇ ਵਿੱਚ ਮੰਤਰੀਆਂ ਨੂੰ ਕਹਿੰਦੇ ਕਿ ਲੋਕਾਂ ਦੇ ਸੰਪਰਕ 'ਚ ਰਹੋ। ਹੁਣ ਮੁਸ਼ਕਿਲ ਇਹ ਆ ਕਿ ਮੰਤਰੀਆਂ ਨੂੰ ਜਾਣਦਾ ਕੌਣ ਹੈ? ਮੰਤਰੀਆਂ ਦੇ ਤਾਂ ਨਾਂ ਤੱਕ ਕੋਈ ਨਹੀਂ ਜਾਣਦਾ ਕਿ ਕਿਹੜਾ ਮੰਤਰਾਲਾ ਕਿਹਦੇ ਕੋਲੇ ਆ। ਸਾਰਾ ਕੁਝ ਜਿਹੜਾ ਉਹ ਕੇਂਦਰੀਕ੍ਰਿਤ ਕੀਤਾ ਪਿਆ ਇੱਕ ਹਸਤੀ ਦੇ ਉੱਤੇ ਜਾਂ 2 ਬੰਦਿਆਂ ਦੇ ਉੱਤੇ। ਜਿਹੜਾ ਜੋ ਕੁਝ ਗੱਲ ਕਰੂਗੇ, ਜੇ ਸਿਹਤ ਵਿਭਾਗ ਦੀ ਗੱਲ ਕਰਨੀ ਤੇ ਪ੍ਰਧਾਨ ਮੰਤਰੀ ਕਰਨਗੇ, ਵਿਦੇਸ਼ ਦੀ ਗੱਲ ਕਰਨੀ ਤੇ ਵਿਦੇਸ਼ ਮੰਤਰੀ ਨਹੀਂ ਕਰੂਗਾ,
ਉਹੀ ਉੱਥੇ ਵੀ ਉਹੀ ਕਰਨਗੇ, ਜਾਣਗੇ ਵੀ ਉਹ ਸਾਰੇ ਜਗ੍ਹਾ ਦੇ ਉੱਤੇ। ਦੁਨੀਆ ਦਾ ਕੋਈ ਮੁਲਕ ਛੱਡਿਆ ਨਹੀਂ, ਮੁਲਕ ਦਾ ਮੁਲਕ ਤੋਂ ਸਮਝੌਤਾ ਕਿਹੜਾ ਹੋਇਆ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਪਤਾ। ਹੁਣ ਜਿਹੜਾ ਇਹ ਆਖਿਆ ਗਿਆ, ਮੀਟਿੰਗ ਲਾਈ, ਕੈਮਰੇ ਮੂਹਰੇ ਨਹੀਂ ਆ ਰਹੇ, ਮੀਟਿੰਗ ਲਾ ਕੇ ਇਹ ਗੱਲ ਜਿਹੜੀ ਕਹੀ ਗਈ ਕਿ ਆਪੋ ਆਪਣੇ ਖੇਤਰਾਂ ਦੇ ਵਿੱਚ ਲੋਕਾਂ ਨਾਲ ਰਾਬਤਾ ਬਣਾ ਕੇ ਰੱਖੋ। ਵਜ਼ਾਰਤੀ ਸਾਥੀਆਂ ਨੂੰ ਇਹ ਵੀ ਕਿਹਾ ਕਿ ਲੋਕਾਂ ਦੀ ਹਰ ਸੰਭਵ ਮਦਦ ਤੇ ਮੌਜੂਦਾ ਹਾਲਾਤ ਬਾਰੇ ਉਹਨਾਂ ਦੀ ਫੀਡਬੈਕ ਲੈਂਦੇ ਰਹਿਣ। ਫੀਡਬੈਕ ਹੁਣ ਲੋਕਾਂ ਦੀ ਕਿੱਥੋਂ ਆਊਗੀ? ਜਿਹੜੇ ਹਸਪੀਟਲ ਨੇ ਉੱਤਰ ਪ੍ਰਦੇਸ਼ ਦੇ ਵਿੱਚ, ਉਹਨਾਂ ਨੂੰ ਇਹ ਆਖਿਆ ਜਾ ਰਿਹਾ ਖਬਰਦਾਰ, ਜੇ ਕਿਸੇ ਨੇ ਆਕਸੀਜਨ ਵਾਲੀ ਗੱਲ ਬਾਹਰ ਕੱਢੀ ਜਾਂ ਸਾਈਨ ਲਾਇਆ ਸਾਡੇ ਕੋਲ ਆਕਸੀਜਨ ਹੈ ਨਹੀਂ, ਤੁਹਾਡੀ ਪ੍ਰਾਪਰਟੀ ਜ਼ਬਤ ਕਰ ਲਾਂਗੇ। ਜੇ ਕਿਸੇ ਨੇ ਸੋਸ਼ਲ ਮੀਡੀਆ ਤੇ ਲਿਖਿਆ ਉਹਦੇ ਉੱਤੇ ਮਾਮਲਾ ਦਰਜ ਕਰ ਲਾਂਗੇ। ਆਹ ਤਾਂ ਫੀਡਬੈਕ ਹੈ ਲੋਕਾਂ ਦੀ। ਮਹਾਮਾਰੀ ਦੇ ਖਿਲਾਫ ਭਾਰਤ ਸਰਕਾਰ ਦੀ ਟੀਮ ਇੰਡੀਆ ਵਾਲੀ ਪਹੁੰਚ ਕੇਂਦਰ, ਸੂਬਾ ਸਰਕਾਰ ਤੇ ਲੋਕਾਂ ਵੱਲੋਂ ਮਿਲ ਕੇ ਕੀਤੇ ਯਤਨਾਂ ਤੇ ਆਧਾਰਿਤ ਹੈ, ਪ੍ਰਧਾਨ ਮੰਤਰੀ ਹੋਰਾਂ ਨੇ ਕਿਹਾ। ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਕੇਂਦਰੀ ਕੈਬਨਿਟ ਦੀ ਇਹ ਪਹਿਲੀ ਮੀਟਿੰਗ ਸੀ। ਮੀਟਿੰਗ ਦੇ ਵਿੱਚ ਨੀਤੀ ਆਯੋਗ ਦੇ ਮੈਂਬਰ ਤੇ ਕੋਵਿਡ-19 ਮਹਾਮਾਰੀ ਰਿਸਪੌਂਸ ਬਾਰੇ ਕੇਂਦਰ ਸਰਕਾਰ ਦੀ ਕੋਰ ਟੀਮ ਦੇ ਮੈਂਬਰ VK ਪੌਲ ਵੀ ਮੌਜੂਦ ਸੀ। ਅਸਲ ਬੇੜਾ ਗਰਕ ਜਿਹੜਾ ਜੀ ਇਸ ਬੰਦੇ ਨੇ ਕੀਤਾ, ਨੀਤੀ ਆਯੋਗ ਵਾਲਾ ਚੁੱਕ ਕੇ ਕੋਵਿਡ ਦਾ ਜਿਹੜਾ ਜੀ ਉਹ ਲਾਤਾ, ਜਿਹਨੂੰ ਪਤਾ ਹੀ ਕੱਖ ਨਹੀਂ। ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੋਦੀ ਹੋਰਾਂ ਨੇ ਇਹ ਗੱਲ ਕਹੀ ਕਿ ਸਰਕਾਰ ਦੀਆਂ ਸਾਰੀਆਂ ਬਾਹਾਂ ਮੌਜੂਦਾ ਹਾਲਾਤ ਨਾਲ ਨਿੱਠਣ ਲਈ ਇਕਜੁੱਟ ਹੋ ਕੇ ਤੇਜ਼ ਰਫ਼ਤਾਰ ਨਾਲ ਕੰਮ ਕਰ ਰਹੀਆਂ ਨੇ। ਕਿਹਾ ਕਿ ਮੰਤਰੀ ਜਿਹੜੇ ਨੇ ਉਹ ਆਪੋ ਆਪਣੇ ਖੇਤਰਾਂ ਦੇ ਵਿੱਚ ਲੋਕਾਂ ਦੇ ਨਾਲ ਰਾਬਤਾ ਬਣਾਉਣ। ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਕਿਹਾ ਕਿ ਮੈਡੀਕਲ ਆਕਸੀਜਨ ਦੀ ਨਿਆਂ ਸੰਗਤ ਵਰਤੋਂ ਯਕੀਨੀ ਬਣਾਈ ਜਾਵੇ, ਇਹਨੂੰ ਬਰਬਾਦ ਨਾ ਹੋਣ ਦਿੱਤਾ ਜਾਵੇ, ਕਿਉਂਕਿ ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਆ ਤੇ ਇਹ ਗੈਸ ਜਾਨਾਂ ਬਚਾਉਣ ਲਈ ਬਹੁਤ ਜ਼ਰੂਰੀ ਹੈ। ਕੇਂਦਰ ਨੇ ਸੂਬਿਆਂ ਨੂੰ ਇਹ ਵੀ ਕਹਿਤਾ ਕਿ ਉਹ ਉਪਲਬਧ ਆਕਸੀਜਨ ਨੂੰ ਅਹਿਮ ਵਸਤੂ ਵਜੋਂ ਲੈਣ ਤੇ ਪ੍ਰਾਈਵੇਟ ਸਣੇ ਸਾਰੇ ਹਸਪੀਟਲਾਂ ਦੇ ਵਿੱਚ ਆਕਸੀਜਨ ਖਪਤ ਦਾ ਹਿਸਾਬ ਕਿਤਾਬ ਜਿਹੜਾ ਉਹ ਰੱਖਿਆ ਜਾਵੇ। ਔਰ ਇਹ ਫੈਸਲਾ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਜੀਵਨ ਰੱਖਿਅਕ ਗੈਸ ਦੀ ਕਮੀ ਨੂੰ ਵੇਖਦੇ ਜਿਹੜਾ ਜੀ ਉਹ ਲਿਆ ਗਿਆ। ਹੁਣ ਕਿੰਨੇ ਮੰਤਰੀ ਜਿਹੜੇ ਨੇ ਉਹ ਆਪਣੇ ਸੁਰੱਖਿਅਤ ਘਰ ਛੱਡ ਕੇ ਲੋਕਾਂ ਦੇ ਨਾਲ ਰਾਬਤੇ ਦੇ ਵਿੱਚ ਉਹਨਾਂ ਦੀ ਫੀਡਬੈਕ ਲੈਣਗੇ, ਇਹ ਨਹੀਂ ਕਿਸੇ ਨੂੰ ਜਿਹੜਾ ਜੀ ਉਹ ਪਤਾ, ਕਿਉਂਕਿ ਇਹ ਆਪ ਹੀ ਮੰਨਦੇ ਨੇ ਕਿ ਇਦਾਂ ਦੀਆਂ ਜਿਹੜੇ ਫੈਸਲੇ ਕੀਤੇ ਜਾਂਦੇ ਉਹ ਤਾਂ ਜੁਮਲੇ ਹੁੰਦੇ ਆ। ਆਉਣਾ ਕਿਸੇ ਮੰਤਰੀ ਨੇ ਨਹੀਂਗਾ, ਜਿਹੜਾ ਮੀਟਿੰਗ ਜ਼ਰੂਰ ਕਰਕੇ ਜਿਹੜਾ ਉਹ ਕਹਿ ਦਿੱਤਾ ਗਿਆ। ਲੋਕ ਤਾਂ ਹਾਲ ਪਾ ਰਿਹਾ ਜਿਹੜੀ ਜੀ ਉਹ ਕਰ ਰਹੇ ਆ। ਕਿੰਨੇ ਟਵੀਟ ਨੇ ਜਿਹੜੇ ਸਾਹਮਣੇ ਆ ਰਹੇ ਆ। ਇੱਕ ਚਿੱਠੀ ਇੱਕ MLA ਦੀ ਜਿਹੜੀ ਆ ਜੀ ਉਹ ਘੁੰਮਦੀ ਫਿਰਦੀ ਆ, ਜਿਹੜੀ ਕਿ ਉਹਨੇ ਗ੍ਰਹਿ ਮੰਤਰੀ ਨੂੰ ਲਿਖੀ। ਕਹਿੰਦਾ ਮੈਂ ਬਿਮਾਰ ਆ ਕਈ ਦਿਨਾਂ ਤੋਂ, ਉੱਤਰ ਪ੍ਰਦੇਸ਼ ਦਾ, ਤੇ ਮੈਨੂੰ ਇੱਕ ਬੈੱਡ ਹੀ ਦਵਾ ਦਿਓ ਦਿੱਲੀ ਦੇ ਵਿੱਚ ਹਸਪੀਟਲ 'ਚ ਕਿਸੇ ਚੰਗੇ ਜਿਹੇ 'ਚ, ਕਿਉਂਕਿ ਇੱਥੇ ਮੇਰਾ ਇਲਾਜ ਨਹੀਂ ਕਹਿੰਦਾ ਹੋ ਪਾ ਰਿਹਾ। ਇੱਕ MLA ਉੱਤਰ ਪ੍ਰਦੇਸ਼ ਦਾ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਦਾ, ਉੱਥੇ ਆਮ ਬੰਦੇ ਦੀ ਅਪਰੋਚ ਕੀ ਹੋਊਗੀ? 3 MLA ਜਿਹੜੇ ਨੇ ਉਹ ਭਾਜਪਾ ਦੇ, ਉਹ ਆਪਣੀ ਜਾਨ ਗਵਾ ਚੁੱਕੇ ਆ। ਇਹਦੇ 'ਚ ਇੱਕ ਉਹ ਭਾਜਪਾ ਦਾ MLA ਸ਼ਾਮਲ ਆ ਜਿਹੜਾ 10 ਦਿਨ ਪਹਿਲਾਂ ਕਹਿੰਦਾ ਸੀ ਭਾਰਤ ਦੇ ਵਿੱਚ ਕੋਈ ਕਰੋਨਾ ਵਾਇਰਸ ਨਹੀਂ, ਇੱਥੋਂ ਮੁੱਕ ਗਿਆ ਹੋਇਆ ਕਰੋਨਾ। ਉਹਦੀ ਮੌਤ ਜਿਹੜੀ ਕੱਲ ਹੋ ਗਈ। ਇੱਥੋਂ ਤੱਕ ਹਾਲਾਤ ਜਿਹੜੇ ਜੀ ਉਹ ਖਰਾਬ ਨੇ ਕਿ ਬਿਹਾਰ ਦੇ ਵਿੱਚ ਚੀਫ ਸੈਕਟਰੀ, ਬਹੁਤ ਵੱਡਾ ਅਹੁਦਾ ਹੁੰਦਾ, ਮੁੱਖ ਮੰਤਰੀ ਨੂੰ ਉਹੀ ਚਲਾਉਂਦਾ, ਉਹਦੀ ਵੀ ਮੌਤ ਕੱਲ ਕਰੋਨਾ ਵਾਇਰਸ ਦੇ ਨਾਲ ਹੋ ਗਈ। ਇੱਕ ਅੱਜ ਤੱਕ ਦਾ TV ਐਂਕਰ ਜਿਹੜਾ ਸੀਗਾ ਰੋਹਿਤ ਸਰਦਾਨਾ, ਉਹ ਪਿਛਲੇ 5-6 ਦਿਨਾਂ ਤੋਂ ਬਿਮਾਰ ਸੀ, 41 ਸਾਲ ਦਾ ਸੀਗਾ, ਉਹਦੀ ਵੀ ਮੌਤ ਜਿਹੜੀ ਹੋ ਗਈ ਇਸ ਕਰੋਨਾ ਜਿਹੜਾ ਉਹ ਵਾਇਰਸ ਦੇ ਨਾਲ। ਜਿਹੜਾ ਇੱਕ ਬਹੁਤ ਭਗਤ ਸੀਗਾ ਇਹਨਾਂ ਦਾ, ਉਹਦੀ ਵੀ ਮੌਤ ਕੱਲ ਹੋਈ, ਜਿਹਨੇ ਕਿ ਟਵੀਟ ਬਾਰ-ਬਾਰ ਜਿਹੜੇ ਉਹ ਕੀਤੇ, ਕਿਉਂਕਿ ਸਭ ਤੋਂ ਵੱਧ ਟਵਿੱਟਰ ਦੇ ਉੱਤੇ ਉਹ ਪੱਖ ਲੈਂਦਾ ਹੁੰਦਾ ਸੀ ਸਰਕਾਰ ਦਾ। ਉਹ ਬਾਰ-ਬਾਰ ਟਵੀਟ ਇਹ ਕਰਦਾ ਰਿਹਾ ਕਿ ਉਹਨੂੰ ਆਕਸੀਜਨ ਦੀ ਲੋੜ ਹੈ, ਉਹਨੂੰ ਆਕਸੀਜਨ ਕਿਤੋਂ ਮੁਹੱਈਆ ਕਰਾਈ ਜਾਵੇ। ਕਿਸੇ ਨੇ ਉਹਨੂੰ ਵਾਪਸ ਜਵਾਬ ਨਹੀਂ ਦਿੱਤਾ। ਮੈਂ ਇਹ ਤਾਂ ਕਰਕੇ ਜਿਹੜਾ ਜੀ ਉਹ ਦੱਸ ਰਿਹਾ ਕਿ ਫੀਡਬੈਕ ਤੁਸੀਂ ਕਿੱਥੋਂ ਲਓਗੇ? ਲੋਕ ਤਾਂ ਤੁਹਾਨੂੰ ਫੀਡ ਦੇ ਰਹੇ ਆ, ਤੁਸੀਂ ਬੈਕ ਨਹੀਂ ਜਿਹੜਾ ਜੀ ਉਹਨਾਂ ਦਾ ਜਵਾਬ ਦੇ ਰਹੇ। ਲੋਕ ਤਰਲੇ ਲੈ ਰਹੇ ਆ, ਲੋਕ ਚੀਕਾਂ ਮਾਰ ਰਹੇ ਆ। ਇੱਥੋਂ ਤੱਕ ਕਿ ਇਹੋ ਜਿਹੀ ਸਿਫਾਰਿਸ਼ ਤਾਂ ਪਹਿਲਾਂ ਨੇਤਾਵਾਂ ਤੋਂ ਲੋਕਾਂ ਨਹੀਂ ਸੀ ਮੰਗੀ, ਜਿਹੜੀ ਇਸ ਵੇਲੇ ਮੰਗ ਰਹੇ ਆ ਕਿ ਸਾਡੇ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ, ਉਹਦਾ ਅਸੀਂ ਅੰਤਮ ਸੰਸਕਾਰ ਕਰਨਾ, ਜਗ੍ਹਾ ਤਾਂ ਦਵਾ ਦਿਓ ਸ਼ਮਸ਼ਾਨ ਘਾਟ ਦੇ ਵਿੱਚ, ਜਾਂ ਛੇਤੀ ਕਰਵਾ ਦਿਓ ਸੰਸਕਾਰ। ਇਹੋ ਜਿਹੀਆਂ ਚੀਜ਼ਾਂ ਲੋਕ ਮੰਗ ਰਹੇ। ਦੇਖੋ ਕਿੰਨੀਆਂ ਤਰਸਯੋਗ ਗੱਲਾਂ ਆ। ਉਸ ਭਾਰਤ ਮਹਾਨ ਦੇ ਵਿੱਚ ਇਹ ਕੁਛ ਹੋ ਰਿਹਾ। ਅੱਗੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਲੋਕਾਂ ਨੂੰ ਥੋੜਾ ਜਿਹਾ ਹੌਸਲਾ ਹੋਇਆ। ਬਿਲਕੁਲ ਜੀ, ਥੋੜਾ ਹੌਸਲਾ ਹੋਇਆ, ਕਿਉਂਕਿ ਇਹ ਹੈ ਜੀ ਕਿ ਜਿਹੜੇ ਪਿਛਲੇ ਦਿਨਾਂ ਤੋਂ ਜਿਹੜੀ ਇਹ ਗੱਲ ਵੱਡੇ ਪੱਧਰ ਦੇ ਉੱਤੇ ਚੱਲਦੀ ਰਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਹੁਣ ਕੋਈ ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ। ਇਹ ਲੋਕਾਂ ਦੇ ਵਿੱਚ ਧਾਰਨਾ ਬਣਦੀ ਜਾਂਦੀ ਬੜੀ ਤੇਜ਼ੀ ਨਾਲ। ਜਦੋਂ ਹਾਈ ਕੋਰਟ ਨਾਲ ਬੋਲਣੀਆਂ ਸ਼ੁਰੂ ਕੀਤੀਆਂ ਨੇ ਤਾਂ ਸਾਬਕਾ ਚੀਫ ਜਸਟਿਸ ਬੋਬੜੇ
ਜਿਹੜੇ 8 ਦਿਨ ਪਹਿਲਾਂ ਰਿਟਾਇਰ ਹੋਏ ਆ, ਉਹਨਾਂ ਨੇ ਹਾਈ ਕੋਰਟਾਂ ਚੁੱਪ ਕਰਾ ਕੇ ਸੂਓ ਮੋਟੋ ਲੈ ਲਿਆ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਉੱਤੇ। ਇਹ ਗੱਲ ਆਖੀ ਨਹੀਂ ਨਹੀਂ ਅਸੀਂ ਇਹਨੂੰ ਸੁਣਾਂਗੇ। ਉਹਦੇ ਵਿੱਚ ਸੋਲਿਸਿਟਰ ਜਨਰਲ ਪੇਸ਼ ਹੋ ਗਏ, ਕਹਿੰਦੇ ਸਮਾਂ ਚਾਹੀਦਾ ਸਾਨੂੰ ਦੱਸਣ ਦੇ ਵਾਸਤੇ ਆਕਸੀਜਨ ਦਾ ਕੀ ਪ੍ਰਬੰਧ ਹੈ, ਵੈਕਸੀਨੇਸ਼ਨ ਕਿਵੇਂ ਚੱਲਣੀ ਹੈ। ਕਹਿੰਦੇ ਲਓ ਟਾਈਮ, ਕੋਈ ਗੱਲ ਨਹੀਂ, ਜਿੰਨਾ ਚਾਹੀਦਾ ਟਾਈਮ ਲੈ ਲਓ। ਟਾਈਮ ਖੁੱਲਾ ਦੇ ਦਿੱਤਾ। ਜੇ ਉਦੋਂ ਆਹੀ ਖਿਚਾਈ ਕੀਤੀ ਹੁੰਦੀ ਤੇ ਸ਼ਾਇਦ ਆਕਸੀਜਨ ਖੁਣੋ ਇੰਨੇ ਲੋਕ ਨਾ ਮਰਦੇ। ਜਸਟਿਸ ਬੋਬੜੇ ਤਾਂ ਰਿਟਾਇਰ ਹੋ ਗਏ, ਹੁਣ ਜਿਹੜੇ ਨਵੇਂ ਜਸਟਿਸ ਆਏ ਨੇ ਉਹ ਪਹਿਲੇ ਦਿਨ ਤੋਂ ਐਕਟਿਵ ਲੱਗਦੇ ਵਾ DY ਚੰਦਰਚੂੜ ਨੇ ਉਹ, ਔਰ ਉਹਨਾਂ ਨੇ ਇਹਨੂੰ ਕੌਮੀ ਸੰਕਟ ਕਰਾਰ ਦਿੰਦਿਆਂ ਹੋਇਆਂ ਇਹ ਗੱਲ ਕਹੀ ਆ ਕਿ ਜਿਹੜੇ ਲੋਕ ਇੰਟਰਨੈਟ ਦੇ ਰਾਹੀਂ, ਮਾਧਿਅਮ ਦੇ ਰਾਹੀਂ ਆਪਣੀ ਸ਼ਿਕਾਇਤ ਕਰ ਰਹੇ ਆ, ਉਹ ਮਦਦ ਦੀ ਦੁਹਾਈ ਦੇ ਰਹੇ ਆ, ਉਹਨਾਂ ਲੋਕਾਂ ਦੇ ਉੱਤੇ ਮਾਮਲੇ ਦਰਜ ਨਾ ਕੀਤੇ ਜਾਣ। ਇਹ ਵੀ ਗੱਲ ਕਹਿਤੀ ਕਿ ਜੇ ਕਿਸੇ ਸੂਬੇ ਨੇ, ਜੇ ਕਿਸੇ ਪੁਲਿਸ ਨੇ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਰਾਹੀਂ ਸ਼ਿਕਾਇਤ ਕਰਨ ਵਾਲੇ ਵਿਅਕਤੀ ਦੇ ਉੱਤੇ ਪਰਚਾ ਦਰਜ ਕੀਤਾ ਤਾਂ ਇਹਨੂੰ ਕੰਟੈਂਪਟ ਆਫ ਕੋਰਟ ਮੰਨਿਆ ਜਾਊਗਾ, ਅਦਾਲਤ ਦੀ ਮਾਣਹਾਨੀ ਮੰਨਿਆ ਜਾਊਗਾ। ਇਹ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਜੀ ਹੋ ਰਿਹਾ, ਜਿੱਥੇ ਇੱਕ ਮੁੰਡੇ ਨੇ ਆਪਣੇ ਦੋਸਤ ਦੇ ਨਾਨੇ ਦੇ ਵਾਸਤੇ ਆਕਸੀਜਨ ਸਿਲੰਡਰ ਦੀ ਮੰਗ ਕਰ ਲਈ ਸੀ। ਆਕਸੀਜਨ ਮਿਲਣ ਤੋਂ ਪਹਿਲਾਂ ਉਹਦੀ ਤਾਂ ਮੌਤ ਹੋ ਗਈ। ਪੁਲਿਸ ਨੇ ਪਹੁੰਚ ਕੇ ਉਹਦੇ ਉੱਤੇ ਮਾਮਲਾ ਦਰਜ ਕਰ ਲਿਆ, ਤੂੰ ਸਰਕਾਰ ਨੂੰ ਬਦਨਾਮ ਕਰਦਾ। ਉਹ ਮੁੜ ਕੇ ਰੌਲਾ ਪੈ ਗਿਆ ਤੇ ਉਹ ਮਾਮਲਾ ਜਿਹੜਾ ਜੀ ਉਹ ਵਾਪਸ ਲੈਣਾ ਪੈ ਗਿਆ। ਉਹਨੂੰ ਲੈ ਕੇ ਜਿਹੜਾ ਜੀ ਇਹ ਸੁਪਰੀਮ ਕੋਰਟ ਨੇ ਬਹੁਤ ਸਖਤ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਨੇ। ਸੁਪਰੀਮ ਕੋਰਟ ਨੇ ਸਾਫ਼ ਕੀਤਾ ਕਿ ਲੋਕਾਂ ਵੱਲੋਂ ਮਦਦ ਲਈ ਪੁਕਾਰ ਸਣੇ ਸੋਸ਼ਲ ਮੀਡੀਆ ਤੇ ਸੂਚਨਾ ਦੇ ਖੁੱਲੇ ਵਹਾਅ ਨੂੰ ਬੰਨ ਲਾਉਣ ਦੇ ਕਿਸੇ ਵੀ ਯਤਨ ਨੂੰ ਅਦਾਲਤ ਦੀ ਤੋਹੀਨ ਵਜੋਂ ਜਿਹੜਾ ਉਹ ਲਿਆ ਜਾਊਗਾ। DY ਚੰਦਰਚੂੜ ਜਿਹੜੇ ਜਸਟਿਸ ਨੇ, ਚੀਫ ਜਸਟਿਸ, ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਨਾਗਰਿਕਾਂ ਦੀਆਂ ਆਵਾਜ਼ਾਂ ਸੁਣਨੀਆਂ ਚਾਹੀਦੀਆਂ ਨੇ, ਤੇ ਜਿਹੜੇ ਮਾਧਿਅਮ ਦੇ ਰਾਹੀਂ ਉਹ ਸੁਣਾ ਰਹੇ ਆ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੀਆਂ ਆਵਾਜ਼ਾਂ ਸੁਣਾਓ, ਅਸੀਂ ਸੁਣਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਬੈਠੇ ਆ। ਇਹਦੇ ਨਾਲ ਇੰਨੀ ਕੁਝ ਰਾਹਤ ਤਾਂ ਜਿਹੜੀ ਜੀ ਉਹ ਲੋਕਾਂ ਨੂੰ ਮਿਲੀ ਕਿ ਸੁਪਰੀਮ ਕੋਰਟ ਦੇ ਵੱਲੋਂ ਇਹ ਥੋੜੀ ਜਿਹੀ ਰਾਹਤ ਜਿਹੜੀ ਮਿਲੀ ਹੈ ਕਿ ਅਸੀਂ ਆਪਣੀ ਆਵਾਜ਼ ਘੱਟੋ ਘੱਟ ਟਵਿੱਟਰ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜਿਹੜਾ ਉਹ ਉਠਾ ਸਕਦੇ ਹਾਂ। ਮੈਂ ਕੱਲ ਵੀ ਗੱਲ ਕੀਤੀ ਸੀ, ਜੇ ਫੇਸਬੁੱਕ ਦੇ ਉੱਤੇ ਲੋਕ ਭੜਾਸ ਇਸ ਗੱਲ ਨੂੰ ਲੈ ਕੇ ਕੱਢ ਰਹੇ ਆ ਕਿ ਮੋਦੀ ਰਿਜ਼ਾਈਨ ਵਾਲੀ, ਉਹ ਬੰਦ ਕਰਾਤਾ। ਫੇਸਬੁੱਕ ਨਾਲ ਦੀ ਨਾਲ ਇਹ ਵੀ ਕਹਿੰਦਾ ਕਿ ਮੈਨੂੰ ਕੇਂਦਰ ਦੀ ਸਰਕਾਰ ਨੇ ਨਹੀਂ ਕਿਹਾ, ਕੇਂਦਰੀ ਮੰਤਰੀ ਕਹਿੰਦਾ ਅਸੀਂ ਨਹੀਂ ਉਹਨਾਂ ਨੂੰ ਕਿਹਾ, ਤੁਹਾਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ, ਤੁਸੀਂ ਧੱਕੇ ਨਾਲ ਉਹਦਾ ਜਵਾਬ ਜਿਹੜਾ ਉਹ ਦੇਈ ਜਾਂਦੇ ਹੋ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਜੇ ਵਿਪਤਾ ਦੇ ਵਿੱਚ ਘਿਰੇ ਨਾਗਰਿਕਾਂ ਦੇ ਖਿਲਾਫ ਇਦਾਂ ਦੀਆਂ ਪੋਸਟਾਂ ਲਈ ਕੋਈ ਕਾਰਵਾਈ ਕੀਤੀ ਗਈ ਤਾਂ ਅਸੀਂ ਇਹਨੂੰ ਅਦਾਲਤ ਦੀ ਤੋਹੀਨ ਦੇ ਵਜੋਂ ਜਿਹੜਾ ਉਹ ਮੰਨਾਂਗੇ। ਇਹ ਕਿਹਾ ਕਿ ਹਾਲਾਤ ਇੰਨੇ ਗੰਭੀਰ ਹੋ ਗਏ ਕਿ ਡਾਕਟਰਾਂ ਤੇ ਨਰਸਾਂ ਨੂੰ ਵੀ ਹਸਪੀਟਲ ਦੇ ਵਿੱਚ ਬੈੱਡ ਨਹੀਂ ਮਿਲ ਰਹੇ। ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਹੋਸਟਲ, ਮੰਦਿਰ, ਗਿਰਜਾ ਘਰ ਤੇ ਹੋਰ ਜਿਹੜੀਆਂ ਥਾਵਾਂ ਨੇ ਉਹ ਖਾਲੀ ਕਰਵਾ ਲਈਆਂ ਜਾਣ ਤੇ ਇਹਨਾਂ ਨੂੰ ਕੋਵਿਡ ਸੈਂਟਰਾਂ ਦੇ ਵਿੱਚ ਤਬਦੀਲ ਕੀਤਾ ਜਾਵੇ। ਕੌਮੀ ਟੀਕਾਕਰਨ ਯੋਜਨਾ ਚਲਾਉਣ ਦੇ ਉੱਤੇ ਵਿਚਾਰ ਕਰੇ ਸਰਕਾਰ, ਇਹ ਵੀ ਜਿਹੜਾ ਦੀ ਆਖਿਆ ਗਿਆ। ਇਹ ਵੀ ਕਿਹਾ ਕਿ ਕਿਹੜੇ ਰਾਜ ਨੂੰ ਕਿੰਨੀਆਂ ਵੈਕਸੀਨ ਜਿਹੜੀਆਂ ਉਹ ਮਿਲਣੀਆਂ ਨੇ, ਇਹਦਾ ਫੈਸਲਾ ਤੁਸੀਂ ਵੈਕਸੀਨ ਬਣਾਉਣ ਵਾਲੇ ਪ੍ਰਾਈਵੇਟ ਅਦਾਰਿਆਂ ਦੇ ਉੱਤੇ ਨਹੀਂ ਛੱਡ ਸਕਦੇ। ਇਹ ਬਹੁਤ ਅਹਿਮ ਟਿੱਪਣੀ ਹੈ। ਕੇਂਦਰ ਦੀ ਸਰਕਾਰ ਨੇ ਇਹ ਕੀਤਾ ਕਿ ਅਸੀਂ ਜਿਹੜੀ ਦੇਣੀ ਸੀ ਦੇਤੀ ਤੁਹਾਨੂੰ ਵੈਕਸੀਨ, ਹੁਣ ਰਾਜ ਆਪੋ ਆਪਣੇ ਤਰੀਕੇ ਦੇ ਨਾਲ ਸਿੱਧਾ ਕੰਪਨੀ ਤੋਂ ਲੈਣ। ਜਿਹਨੇ ਇੱਕਦਮ ਰੇਟ ਵਧਾਤੇ ਕਿਉਂਕਿ ਉਹ ਕਾਰਪੋਰੇਟ ਅਦਾਰੇ ਨੇ, ਉਹਨਾਂ ਨੂੰ ਠੱਗਣ ਦਾ ਮੌਕਾ ਦਿੱਤਾ ਗਿਆ। ਸੁਪਰੀਮ ਕੋਰਟ ਨੇ ਇਹ ਕਿਹਾ ਉਹ ਕੌਣ ਹੁੰਦੇ ਨੇ ਡਿਸਾਈਡ ਕਰਨ ਵਾਲੇ, ਪੰਜਾਬ ਨੂੰ ਕਿੰਨੀ ਮਿਲੂਗੀ, ਹਰਿਆਣੇ ਨੂੰ ਕਿੰਨੀ ਮਿਲੂਗੀ, ਮਹਾਰਾਸ਼ਟਰ ਨੂੰ ਕਿੰਨੀ ਮਿਲੂਗੀ, ਮੱਧ ਪ੍ਰਦੇਸ਼ ਨੂੰ ਕਿੰਨੀ ਮਿਲੂਗੀ, ਇਹ ਉਹ ਡਿਸਾਈਡ ਨਹੀਂ ਕਰ ਸਕਦੇ। ਇਹ ਗੱਲ ਜਿਹੜੀ ਜੀ ਸੁਪਰੀਮ ਕੋਰਟ ਨੇ ਆਖੀ, ਇਹ ਬਹੁਤ ਅਹਿਮ ਟਿੱਪਣੀਆਂ ਨੇ ਜਿਹੜੀਆਂ ਕਿ ਸਹੀ ਸਮੇਂ ਦੇ ਉੱਤੇ ਆਈਆਂ। ਜੀ ਜੀ ਬਿਲਕੁਲ, ਹੋਣੀਆਂ ਵੀ ਚਾਹੀਦੀਆਂ ਸੀ। ਅੱਗੇ ਗੱਲ ਕਰਦੇ ਹੈਗੇ ਆ ਚੋਣ ਕਮਿਸ਼ਨ ਦੀ। ਇਹਦੀ ਖਿਚਾਈ ਤਾਂ ਐਤਕੀ ਬਹੁਤ ਹੋਈ ਆ, ਆਪਣੀ ਇਸ ਸ਼ਾਖ ਨੂੰ ਬਚਾਉਣ ਦੇ ਲਈ ਕੋਰਟਾਂ ਦੇ ਵਿੱਚ ਦੌੜੇ ਫਿਰਦੇ। ਦੇਖੋ ਹੋਈ ਹੈ ਖਿਚਾਈ, ਹੋਈ ਬਹੁਤ ਲੇਟ, ਅਦਾਲਤਾਂ ਨੇ ਜਿਹੜਾ ਜੀ ਉਹ ਚੁੱਕਿਆ, ਕਿਉਂਕਿ ਚੋਣ ਕਮਿਸ਼ਨ ਇੱਕ ਤਾਂ ਕਹਿੰਦੇ ਨਾ ਪਿੰਜਰੇ ਦਾ ਤੋਤਾ ਹੈ, ਤਾਂ ਤੋਤੇ ਨਾਲੋਂ ਵੀ ਕੰਮ ਜਿਹੜਾ ਜੀ ਉਹ ਲੰਘਿਆ। ਉਹ ਪਿੰਜਰੇ 'ਚ ਕਰਕੇ ਬੋਲਦਾ ਹੈ ਤਾਂ ਬਿਨਾਂ ਪਿੰਜਰੇ ਤੋਂ ਜਿਹੜਾ ਜੀ ਉਹ ਬੋਲੀ ਜਾਂਦਾ। ਜੋ ਜਲੂਸ ਚੋਣ ਕਮਿਸ਼ਨ ਨੇ 5 ਰਾਜਾਂ ਦੀਆਂ ਚੋਣਾਂ ਦੇ ਵਿੱਚ ਆਪਣਾ ਕਢਵਾਇਆ, ਜਿੱਡਾ ਵੱਡਾ ਧੱਕਾ ਚੋਣ ਕਮਿਸ਼ਨ ਦੀ ਸ਼ਾਖ ਨੂੰ ਇਹਨਾਂ 5 ਰਾਜਾਂ ਦੀਆਂ ਚੋਣਾਂ ਦੇ ਵਿੱਚ ਲੱਗਿਆ, ਉਹ ਮੁੜ ਕੇ ਵਿਸ਼ਵਾਸ ਪੈਦਾ ਹੋ ਸਕੂਗਾ? ਇਹ ਬਹੁਤ ਵੱਡਾ ਜਿਹੜਾ ਉਹ ਸਵਾਲ ਹੈ। ਚੇਨਈ ਅਦਾਲਤ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰ ਰਹੇ ਚੋਣ ਕਮਿਸ਼ਨ ਜਿਹੜਾ ਸੀਗਾ ਜੀ, ਉਹ ਮਦਰਾਸ ਹਾਈ ਕੋਰਟ ਦੇ ਵਿੱਚ ਉਹਨੇ ਐਪਲੀਕੇਸ਼ਨ ਦਾਇਰ ਕਰਕੇ ਮੰਗ ਕੀਤੀ ਆ ਕਿ ਜੱਜਾਂ ਵੱਲੋਂ ਉਹਨਾਂ ਦੀ ਭੂਮਿਕਾ ਦੇ ਬਾਰੇ ਕੀਤੀਆਂ ਗਈਆਂ ਜਿਹੜੀਆਂ ਜ਼ੁਬਾਨੀ ਟਿੱਪਣੀਆਂ ਦੀ ਰਿਪੋਰਟਿੰਗ ਲਈ ਮੀਡੀਆ ਨੂੰ ਰੋਕਿਆ ਜਾਵੇ। ਔਰ ਇਹ ਕਿਹਾ ਕਿ ਜਿਹੜੀਆਂ ਉਹ ਟਿੱਪਣੀਆਂ ਕੀਤੀਆਂ ਨੇ ਉਹ ਕਹਿੰਦੇ ਜ਼ੁਬਾਨੀ ਕੀਤੀਆਂ ਸੀ ਜੱਜਾਂ ਨੇ, ਔਰ ਇਹਦੇ ਮੀਡੀਆ ਇਹਦੀ ਰਿਪੋਰਟਿੰਗ ਕਿਉਂ ਕਰ ਰਿਹਾ? ਹਾਈ ਕੋਰਟ ਨੇ ਮੀਡੀਆ ਤੇ ਰੋਕ ਲਾਉਣ ਤੋਂ ਨਾ ਕਰਤੀ।
ਚੋਣ ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਅਧਿਕਾਰੀਆਂ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰਨ ਤੇ ਕੋਵਿਡ-19 ਕੇਸਾਂ 'ਚ ਵਾਧੇ ਲਈ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਜਿਹੜੀ ਜਵਾਬਦੇਹੀ ਆ ਉਹਦੇ ਉਹਨੂੰ ਜਿਹੜਾ ਜੀ ਉਹ ਨਿਸ਼ਚਿਤ ਕੀਤਾ ਜਾਵੇ, ਮਤਲਬ ਕਿ ਜਵਾਬ ਜਿਹੜਾ ਜੀ ਉਹ ਦੇਵੇ ਕਿ ਇੰਨੇ ਜਿਹੜੇ ਕੇਸ ਨੇ ਉਹ ਕਿਉਂ ਵਧੇ। ਇਹ ਵੀ ਕਿਹਾ ਕਿ ਕੱਲਾ ਇਹਨੂੰ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਕਿਉਂ ਠਹਿਰਾਇਆ ਜਾ ਰਿਹਾ, ਇਹਦੇ ਨਾਲ ਉਹਦੀ ਸ਼ਾਖ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ। ਚੀਫ ਜਸਟਿਸ ਜਿਹੜੇ ਸੰਜੀਵ ਬੈਨਰਜੀ ਤੇ ਜਸਟਿਸ ਸਿੰਥਿਲ ਕੁਮਾਰ ਰਾਮਾਮੂਰਤੀ ਦੇ ਬੈਂਚ ਨੇ ਮੀਡੀਆ ਤੇ ਰੋਕ ਲਾਉਣ ਤੋਂ ਨਾ ਕਰਦਿਆਂ ਕਿਹਾ ਕਿ ਇਹ ਮਾਮਲਾ ਮੀਡੀਆ ਦੇ ਵਿਵੇਕ ਤੇ ਛੱਡ ਦਿੱਤਾ ਜਾਵੇ। ਬੈਂਚ ਦੇ ਵੱਲੋਂ ਕੋਵਿਡ-19 ਵੈਕਸੀਨ ਦੀ ਖਰੀਦ 'ਚ ਖਾਮੀਆਂ, ਬੈੱਡਾਂ ਤੇ ਵੈਂਟੀਲੇਟਰਾਂ ਦੀ ਘਾਟ ਤੇ ਆਕਸੀਜਨ ਸਿਲੰਡਰ ਹੋਰ ਸੂਬਿਆਂ ਨੂੰ ਭੇਜੇ ਜਾਣ ਸੰਬੰਧੀ ਮੁੜ ਕੇ ਜਿਹੜਾ ਜੀ ਉਹ ਸੁਣਵਾਈ ਕੀਤੀ ਜਿਹੜਾ ਗਈ। ਹੋਇਆ ਜਿਹੜਾ ਵਕੀਲ ਸੀਗਾ ਇਹਨਾਂ ਦਾ ਚੋਣ ਕਮਿਸ਼ਨ ਦਾ, ਉਹਨੇ ਇਹ ਗੱਲ ਕਹੀ ਕਿ ਸੰਕਟ ਦੀ ਘੜੀ ਆ, ਇਹਦੇ 'ਚ ਚੋਣਾਂ ਕਰਾਉਣੀਆਂ ਬਹੁਤ ਮੁਸ਼ਕਲ ਕੰਮ ਹੈ, ਅਸੀਂ ਤਾਂ ਬੜੇ ਔਖੇ ਹੋ ਕੇ ਜਿਹੜਾ ਜੀ ਕਰਾਈਆਂ ਤੇ ਟਾਲ ਦਿੰਦੇ, ਗਾਂਹ ਪੈ ਜਾਂਦੇ। ਵੇਲਣੇ 'ਚ ਬਾਂਹ ਤਾਂ ਆਈ ਨਹੀਂ ਸੀ ਜੀ, ਹੁਣੇ ਕਰਾਉਣੀਆਂ ਨੇ। ਉਹ ਤਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਸੀ ਛੇਤੀ ਕਰਾਓ ਛੇਤੀ ਕਰਾਓ। ਇਸ ਤਾਂ ਪੱਛਮੀ ਬੰਗਾਲ ਤੋਂ ਲੈ ਕੇ ਜੋ ਪੂਰੇ ਮੁਲਕ ਦੇ ਵਿੱਚ ਸਾਰੇ ਜਗ੍ਹਾ ਸਾਡਾ ਝੰਡਾ ਝੁਲਣਾ ਚਾਹੀਦਾ। ਇਹ ਆਖਿਆ ਗਿਆ ਵਕੀਲ ਨੇ ਕਿ ਅਦਾਲਤ ਦੇ ਵੱਲੋਂ ਮੂੰਹ ਜ਼ਬਾਨੀ ਕੀਤੀਆਂ ਗਈਆਂ ਟਿੱਪਣੀਆਂ ਦੇ ਆਧਾਰ ਤੇ ਕੁਝ ਲੋਕ ਪੁਲਿਸ ਕੋਲੇ ਸ਼ਿਕਾਇਤਾਂ ਲੈ ਕੇ ਪਹੁੰਚ ਗਏ ਤੇ FIR ਵੀ ਦਰਜ ਹੋ ਗਈਆਂ। ਚੋਣ ਕਮਿਸ਼ਨ ਨੇ ਕਿਸੇ ਤਰ੍ਹਾਂ ਦੀ ਸੁਰੱਖਿਆ ਦੇਣ ਦੀ ਬੇਨਤੀ ਜਿਹੜੀ ਜੀ ਉਹ ਕੀਤੀ, ਪਰ ਚੀਫ ਜਸਟਿਸ ਨੇ ਕਿਹਾ ਕਿ ਅਦਾਲਤਾਂ ਇਸ ਤਰ੍ਹਾਂ ਦੀਆਂ ਬੇਤੁਕੀਆਂ ਸ਼ਿਕਾਇਤਾਂ ਦਾ ਧਿਆਨ ਰੱਖਣਗੀਆਂ, ਇੱਕ ਦੂਜੇ ਤੇ ਦੋਸ਼ ਨਾ ਜਿਹੜੇ ਉਹ ਮੜੇ ਜਾਣ। ਜਿਹੜੇ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਉੱਥੇ ਹੋ ਰਹੀਆਂ ਨੇ ਜੀ ਪੰਚਾਇਤੀ ਚੋਣਾਂ, ਉਹਨੂੰ ਲੈ ਕੇ ਇਹ ਹੋ ਰਿਹਾ ਕਿ ਕੁਝ ਟੀਚਰ ਜਿਹੜੇ ਜਿਨ੍ਹਾਂ ਦੀ ਚੋਣ ਡਿਊਟੀ ਲੱਗੀ ਸੀਗੀ ਉਹਨਾਂ ਦੀ ਮੌਤ ਹੋ ਗਈ। ਉਹਨੂੰ ਲੈ ਕੇ ਕੁਝ ਲੋਕ ਅਸਲ ਦੇ ਵਿੱਚ ਪੁਲਿਸ ਕੋਲੇ ਪਹੁੰਚ ਗਏ, ਕਹਿੰਦੇ ਕਿ ਕਰੋ ਮਾਮਲਾ ਦਰਜ ਹੱਤਿਆ ਦਾ। ਇਹਨਾਂ ਲੋਕਾਂ ਨੇ ਸਾਨੂੰ ਉੱਥੇ ਜਿਹੜਾ ਜੀ ਉਹ ਝੋਕ ਦਿੱਤਾ ਕਰੋਨਾ ਦੇ ਵਿੱਚ, ਔਰ ਜਿਹੜੀ ਇਹ ਕਾਊਂਟਿੰਗ ਹੋਣੀ ਹੈ ਉਹਦਾ ਵੀ ਬਾਈਕਾਟ ਕਰਨ ਦੀ ਜਿਹੜੀ ਗੱਲ ਕੀ, ਤਾਂ ਕਰਕੇ ਚੋਣ ਕਮਿਸ਼ਨ ਜਿਹੜਾ ਜੀ ਉਹ ਭੱਜਿਆ ਗਿਆ ਸੀ। ਗਾਂ ਅੱਗੋਂ ਅਦਾਲਤ ਨੇ ਜਿਹੜੇ ਜੀ ਉਹ ਮੋੜ ਦਿੱਤਾ ਉਹਨੇ ਪੈਰੀ ਵੀ ਆਪਣਾ, ਤੁਸੀਂ ਜਾਓ, ਜੋ ਅਸੀਂ ਕਹਿਣਾ ਸੀ ਕਹਿਤਾ, ਜੋ ਲੋਕ ਕਰ ਰਹੇ ਨੇ ਉਹ ਉਹਨਾਂ ਨੂੰ ਕਰਨ ਦਿਓ, ਜੋ ਮੀਡੀਆ ਕਰ ਰਿਹਾ ਉਹ ਉਹਨਾਂ ਨੂੰ ਕਰਨ ਦਿਓ ਜੀ। ਚਲੋ ਦੇਖੋ ਅੱਗੇ ਕੀ ਹੁੰਦਾ। ਤੇ ਅੱਗੇ ਗੱਲ ਕਰਦੇ ਹਾਂ, ਕਿਸਾਨਾਂ ਨੇ 4 ਚਫੇਰੇ ਤੋਂ ਮੋਤੀ ਮਹਿਲ ਘੇਰਿਆ। ਦੇਖੋ ਮੋਤੀ ਮਹਿਲ ਜਿਹੜਾ ਉਹ ਪਹਿਲਾਂ ਵੀ ਘਿਰਦਾ ਕਿਉਂਕਿ ਮੁੱਖ ਮੰਤਰੀ ਦਾ ਘਰ ਹੈ। ਵੈਸੇ ਤਾਂ ਮੁੱਖ ਮੰਤਰੀ ਹੋਰਾਂ ਨੂੰ ਇਹ ਬਿਆਨ ਜਾਰੀ ਕਰ ਦੇਣਾ ਚਾਹੀਦਾ ਵੀ ਐਵੇਂ ਨਾ ਘੇਰੋ, ਮੈਂ ਉੱਥੇ ਨਹੀਂ ਰਹਿੰਦਾ, ਮੈਂ ਤਾਂ ਉੱਥੇ ਗਿਆ ਹੀ ਨਹੀਂ ਕਦੀ, ਕਿਉਂਕਿ 4 ਸਾਲਾਂ ਦੇ ਵਿੱਚ 4.5 ਸਾਲਾਂ ਦੇ ਵਿੱਚ 4 ਵਾਰੀ ਪੰਜਾਬ ਆਏ ਆ, ਉਹ ਪਟਿਆਲੇ 1 ਵਾਰੀ ਆਏ ਆ, ਮੁੜ ਕੇ ਨਹੀਂ ਜਿਹੜਾ ਜੀ ਉਹ ਇੱਥੇ ਆਏ। ਪਰ ਲੋਕ ਜਾਣ ਕਿੱਥੇ ਆਪਣੀਆਂ ਸਮੱਸਿਆਵਾਂ ਲੈ ਕੇ, ਇਹ ਵੱਡੀ ਸਮੱਸਿਆ। ਸਰਕਾਰੀ ਕੋਠੀ ਚੰਡੀਗੜ੍ਹ ਵਾਲੀ ਉਹ ਘੇਰ ਨਹੀਂ ਸਕਦੇ, ਚੰਡੀਗੜ੍ਹ ਦੀ ਪੁਲਿਸ ਪੈਂਦੀ ਆ ਅੱਗੋਂ, ਨਾ ਉੱਥੇ ਉਹ ਰਹਿੰਦੇ ਆ। ਸੀਸਵਾ ਜਿਹੜਾ ਉਹਨਾਂ ਨੇ ਬਾਹਰਲਾ ਘਰ ਬਣਾਇਆ ਜਾ ਕੇ, ਉਹ ਸੜਕ ਤੋਂ ਇੰਨਾ ਕੁ ਜਿਹੜਾ ਜੀ ਉਹ ਹਟਵਾ, ਉੱਥੇ ਸੜਕ ਦੇ ਉੱਤੋਂ ਕਿਸੇ ਨੂੰ ਲੰਘਣ ਦਿੱਤਾ ਜਾਂਦਾ, ਉਹ ਪ੍ਰਾਈਵੇਟ ਰਾਹ ਜਾਂਦਾ, ਉਧਰ ਨੂੰ ਕੋਈ ਜਾ ਹੀ ਨਹੀਂ ਸਕਦਾ ਉਸ ਪਾਸੇ ਵੱਲ ਨੂੰ। ਲੋਕ ਲੈ ਦੇ ਕੇ ਜਾਂ ਜਿਹੜੇ ਬੇਰੁਜ਼ਗਾਰ ਨੇ, ਜਿਨ੍ਹਾਂ ਨੂੰ ਡਾਂਗਾਂ ਪੈਂਦੀਆਂ, ਜਿਨ੍ਹਾਂ ਨੂੰ ਮੁਸ਼ਕਲ ਹੁੰਦੀ ਆ, ਉਹ ਆ ਕੇ ਫਿਰ ਮੋਤੀ ਮਹਿਲ ਦਾ ਘਰਾਓ ਕਰਦੇ ਆ। ਕਿਸਾਨ ਜਿਹੜੇ ਕਿ 2 ਹਾਈਵੇ ਜਿਹੜੇ ਬਣ ਰਹੇ ਆ, ਜੰਮੂ ਕਟੜਾ ਹਾਈਵੇ, ਦਿੱਲੀ ਕਟੜਾ ਹਾਈਵੇ ਮਾਫ ਕਰਨਾ ਬਣ ਰਿਹਾ, ਦੂਸਰਾ ਅੰਮ੍ਰਿਤਸਰ ਜਾਮਨਗਰ ਹਾਈਵੇ ਬਣ ਰਿਹਾ, 6 ਲੇਨ ਇਹ ਹਾਈਵੇ ਨੇ। ਇਹਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖੋਹੀਆਂ ਜਾ ਰਹੀਆਂ ਨੇ ਕਿਸਾਨਾਂ ਤੋਂ। ਉਹਨੂੰ ਲੈ ਕੇ 37 ਦਿਨ ਹੋ ਗਏ ਉਹਨਾਂ ਨੂੰ ਇੱਥੇ ਬੈਠਿਆ। ਬੇਸ਼ੱਕ ਇਹ ਦੋਨੋਂ ਨੈਸ਼ਨਲ ਹਾਈਵੇ ਆ, ਕੇਂਦਰ ਦੀ ਸਰਕਾਰ ਦੇ ਹਾਈਵੇ ਆ। ਜ਼ਮੀਨ ਜਿਹੜੀ ਐਕਵਾਇਰ ਕਰਕੇ ਦੇਣੀ ਹੈ ਪੰਜਾਬ ਸਰਕਾਰ ਨੇ। ਪੰਜਾਬ ਸਰਕਾਰ ਨੂੰ ਨਹੀਂ ਪਤਾ ਕਿ ਪਹਿਲਾਂ ਜ਼ਮੀਨ ਜਿਹੜੀ ਆ ਕਿਸ ਭਾਅ ਦੇ ਉੱਤੇ ਉੱਥੇ ਐਕਵਾਇਰ ਹੋਈ ਆ। ਜਿਹੜੀ ਜ਼ਮੀਨ ਪੌਣੇ 2-2 ਕਰੋੜ ਰੁਪਏ ਕਿੱਲੇ ਨੂੰ ਐਕਵਾਇਰ ਹੋਈ ਆ, ਤੁਸੀਂ ਉਹ ਜ਼ਮੀਨ 25 ਲੱਖ 30 ਲੱਖ ਕਿੱਲਾ ਉਹਦੇ ਉੱਤੇ ਐਕਵਾਇਰ ਕਰਕੇ ਕੇਂਦਰ ਦੀ ਸਰਕਾਰ ਨੂੰ ਕਿਵੇਂ ਦੇ ਸਕਦੇ ਹੋ? ਲੋਕਾਂ ਦਾ, ਕਿਸਾਨਾਂ ਦਾ ਗੁੱਸਾ ਬਿਲਕੁਲ ਜਾਇਜ਼ ਆ। ਉਹਨਾਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ। ਉਹ 37 ਦਿਨ ਹੋ ਗਏ ਬੈਠਿਆਂ ਨੂੰ। ਕੱਲ ਉਹਨਾਂ ਦੀ ਪੇਸ਼ੈਂਸ ਜਵਾਬ ਦੇਗੀ। ਉਹਨਾਂ ਨੇ ਮੰਗਾ ਕੇ ਹੋਰ ਟਰੈਕਟਰ ਤੇ ਪਾਕ ਘੇਰਾ ਲਿਆ ਜੀ ਮੋਤੀ ਮਹਿਲ ਨੂੰ। ਰੋਕਾਂ ਲਾਉਣ ਦੀ ਪੁਲਿਸ ਨੇ ਕੋਸ਼ਿਸ਼ ਕੀਤੀ, ਪਰ ਇਹਨੂੰ ਬੜਾ ਗੁਪਤ ਰੱਖਿਆ ਗਿਆ ਇਸ ਐਕਸ਼ਨ ਨੂੰ। ਉਹਨਾਂ ਨੇ ਰੋਕਾਂ ਤੋੜ ਕੇ ਭਜਾ ਕੇ ਟਰੈਕਟਰ ਟਰਾਲੀਆਂ ਜਿਹੜੇ ਸੀ ਉਹ YPS ਚੌਂਕ ਵੱਲ ਦੀ ਲਿਆ ਕੇ, ਸੂਲਰ ਰੋਡ ਨੂੰ ਜਾਂਦੀ ਜਿਹੜੀ ਸੜਕ ਉਧਰੋਂ ਦੀ ਲਿਆ ਕੇ, ਸਾਰੇ ਜਿਹੜੇ 4 ਚਫੇਰੇ ਤੋਂ ਇਸ ਮੋਤੀ ਮਹਿਲ ਨੂੰ ਘੇਰ ਲਿਆ। ਗੁਰਦੁਆਰਾ ਮੋਤੀ ਬਾਗ ਵਾਲੀ ਸਾਈਡ ਦੇ ਉੱਤੋਂ ਵੀ ਚਫੇਰੇ ਤੋਂ ਕੋਈ ਰਾਹ ਨਹੀਂ ਉਹਨਾਂ ਨੇ ਛੱਡਿਆ ਜਿੱਥੇ ਟਰੈਕਟਰ ਟਰਾਲੀਆਂ ਨਹੀਂ ਜਿਹੜੇ ਜੀ ਉਹ ਲਾਤੇ। ਔਰ ਇੱਥੇ ਝੜਪਾਂ ਵੀ ਹੋਈਆਂ। ਪੁਲਿਸ ਨੇ ਡੰਡਾ ਵੀ ਜਿਹੜਾ ਉਹ ਚਲਾਇਆ ਕਿਸਾਨਾਂ ਦੇ ਉੱਤੇ। ਜਿਹੜੀ ਪੰਜਾਬ ਦੀ ਸਰਕਾਰ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਦੇ ਬਾਰੇ 'ਚ ਇਹ ਕਹਿੰਦੀ ਆ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ,
ਅਸੀਂ ਉਹਨਾਂ ਦੀ ਮਦਦ ਕਰਦੇ ਆ। ਇੱਥੇ 37 ਦਿਨ ਹੋ ਗਏ ਬੈਠੇ ਨੂੰ ਕਿਸਾਨਾਂ ਨੂੰ, ਉਹਨਾਂ ਦੀ ਗੱਲ ਸੁਣਨ ਦੇ ਵਾਸਤੇ ਕੋਈ ਜਿਹੜਾ ਦੀ ਉਹ ਤਿਆਰ ਨਹੀਂ ਗਾ। ਔਰ ਇੱਥੇ ਜਿਹੜੀ ਇਹ ਝੜਪ ਹੋਈ ਇਹਦੇ ਵਿੱਚ ਕੁਝ ਲੋਕ ਜਿਹੜੇ ਉਹ ਜ਼ਖਮੀ ਵੀ ਹੋਏ, ਔਰ 6 ਪੁਲਿਸ ਵਾਲੇ ਜਿਹੜੇ ਉਹ ਜ਼ਖਮੀ ਹੋਏ। ਬੈਰੀਕੇਡਾਂ ਨੂੰ ਤੋੜਨ ਦੇ ਮੌਕੇ ਦੇ ਉੱਤੇ ਇਹ ਖਿੱਚ ਧੂ ਹੋਈ, ਕਿਸੇ ਨੇ ਹਮਲਾ ਨਹੀਂ ਉਹਨਾਂ ਦੇ ਉੱਤੇ ਜਿਹੜਾ ਉਹ ਕੀਤਾ। ਔਰ ਇਹ ਵੀ ਕਿਹਾ ਕਿ 10 ਤੋਂ ਸ਼ਾਮ 6 ਵਜੇ ਤੱਕ ਮੁੱਖ ਮੰਤਰੀ ਦੇ ਰਿਹਾਇਸ਼ ਦਾ ਇਹ ਘਿਰਾਓ ਜਿਹੜਾ ਉਹ ਕੀਤਾ ਜਾਊਗਾ। ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਸੀਗਾ ਇਹਨਾਂ ਦੀ ਅਫਸਰਾਂ ਦੇ ਨਾਲ ਗੱਲਬਾਤ ਜਿਹੜੀ ਹੋਈ, ਇਹ ਕਿਹਾ ਗਿਆ ਕਿ ਤੁਹਾਡੀ ਛੇਤੀ ਮੀਟਿੰਗ ਜਿਹੜੀ ਆ ਦੀ ਉਹ ਕਰਵਾ ਦਿੰਦੇ ਆ। ਜਿਹੜੇ ਮੰਤਰੀ ਨੇ, ਸਿੱਖਿਆ ਮੰਤਰੀ ਨੇ ਸੰਗਰੂਰ ਤੋਂ, ਉਹਨਾਂ ਦੇ ਨਾਲ ਤੇ ਬਾਕੀਆਂ ਦੇ ਨਾਲ 4 ਤਰੀਕ ਨੂੰ। ਉਹ ਕਹਿੰਦੇ ਕਿ ਠੀਕ ਹੈ ਜੇ 4 ਤਰੀਕ ਨੂੰ ਮੀਟਿੰਗ ਜਿਹੜੀ ਆ ਦੀ ਉਹ ਹੋਊਗੀ। ਇਹਨਾਂ ਨੇ 2 ਧਰਨੇ ਤਾਂ ਚੁੱਕ ਲਏ, ਬਾਕੀ ਜਿਹੜੇ ਦੀ ਉਹ ਲੱਗੇ ਹੋਏ ਆ। ਇਹ ਕਿਹਾ ਕਿ ਜਦੋਂ ਮੀਟਿੰਗ ਹੋਊਗੀ ਉਸ ਤੋਂ ਬਾਅਦ ਦੱਸਾਂਗੇ ਵੀ ਬਾਕੀ ਧਰਨੇ ਚੁੱਕਣੇ ਆ ਕਿ ਨਹੀਂ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ, ਫਰੀਦਕੋਟ ਦੀ ਅਦਾਲਤ ਨੇ ਦੂਜੀ ਫਾਈਲ ਵੀ ਬੰਦ ਕਰਤੀ। ਦੇਖੋ ਜੀ, ਇਹ ਹੌਲੀ ਹੌਲੀ ਸਾਰਾ ਕੁਝ ਬੰਦ ਹੀ ਹੋ ਜਾਣਾ ਜੀ, ਕਿਉਂਕਿ ਇਨਸਾਫ ਦੀ ਆਸ ਜਿਹੜੀ ਆ ਉਹ ਡੇ ਬਾਈ ਡੇ ਦੂਰ ਤੁਰੀ ਜਾਂਦੀ ਆ। ਜੇ ਜਿਹੜਾ ਕਾਂਗਰਸੀ MLA ਤੇ ਕਾਂਗਰਸੀ ਮੰਤਰੀ ਜਿਹੜੇ ਨੇ, ਜੇ ਉਹਨਾਂ ਨੇ ਦਮਖਮ ਨਾ ਵਿਖਾਇਆ ਤੇ ਇਹ ਲਗਭਗ ਤੁਸੀਂ ਕਹਿ ਲਓ ਕਿ ਇਹ ਆਸ ਜਿਹੜੀ ਉਹ ਖਤਮ ਹੋ ਜਾਣੀ ਆ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਹੀ, ਜੇ ਕਿਹਾ ਜਾ ਸਕਦਾ। ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਕੋਟਕਪੂਰਾ ਗੋਲੀਕਾਂਡ ਦੀ ਦੂਜੀ ਫਾਈਲ ਵੀ ਬੰਦ ਕਰਤੀ ਹੈ। ਸਿੱਟ ਨੇ ਪੜਤਾਲ ਦੇ ਦੌਰਾਨ ਸਿਟੀ ਕੋਟਕਪੂਰਾ ਦੇ ਵਿੱਚ 14 ਅਕਤੂਬਰ 15 ਨੂੰ ਦਰਜ ਹੋਈ FIR ਨੰਬਰ 192 ਦੇ ਵਿੱਚ ਥਾਣਾ ਸਿਟੀ ਕੋਟਕਪੂਰਾ ਦੇ ਉਸ ਵੇਲੇ ਦੇ SHO ਗੁਰਦੀਪ ਸਿੰਘ ਪੰਧੇਰ ਤੇ DSP ਬਲਜੀਤ ਸਿੰਘ ਸਿੱਧੂ ਖਿਲਾਫ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਸੀਗਾ। ਪੰਜਾਬ ਸਰਕਾਰ ਨੇ ਇਸ ਕੇਸ ਨੂੰ ਚਲਾਉਣ ਦੀ ਹਰੀ ਝੰਡੀ ਦਿੱਤੀ ਸੀ। ਇਹ ਪਰਚਾ ਗੁਰਦੀਪ ਪੰਧੇਰ ਦੇ ਵੱਲੋਂ ਸਿੱਖ ਅੰਦੋਲਨਕਾਰੀਆਂ ਤੇ ਦਰਜ ਕਰਵਾਇਆ ਸੀ, ਜਿਹਦੇ ਚ ਦੋਸ਼ ਲਾਇਆ ਗਿਆ ਸੀਗਾ ਕਿ ਅੰਦੋਲਨਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਾਤਲਾਨਾ ਹਮਲਾ ਕਰਕੇ 70 ਦੇ ਕਰੀਬ ਪੁਲਿਸ ਮੁਲਾਜ਼ਮ ਤੇ ਅਧਿਕਾਰੀਆਂ ਨੂੰ ਜ਼ਖਮੀ ਕੀਤਾ। ਇਸੇ ਕੇਸ ਦੇ ਵਿੱਚ ਜਿਹੜੀ ਜਾਂਚ ਟੀਮ ਨੇ ਉਹਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਪੜਤਾਲ ਦੇ ਦੌਰਾਨ ਸਿੱਖ ਅੰਦੋਲਨਕਾਰੀਆਂ ਨੂੰ ਕਲੀਨ ਚਿੱਟ ਦਿੱਤੀ ਸੀ। ਉਹਨਾਂ ਦਾਅਵਾ ਕੀਤਾ ਸੀਗਾ ਕਿ ਪੁਲਿਸ ਨੇ ਅੰਦੋਲਨਕਾਰੀਆਂ ਨੂੰ ਫਸਾਉਣ ਲਈ ਝੂਠੀ ਗਵਾਹੀ ਤੇ ਸਬੂਤ ਤਿਆਰ ਕਰਕੇ FIR ਨੰਬਰ 192 ਦਰਜ ਕੀਤੀ ਹੈ। ਜਾਂਚ ਟੀਮ ਨੇ ਇਸ FIR ਦੇ ਵਿੱਚ ਗੁਰਦੀਪ ਸਿੰਘ ਪੰਧੇਰ ਤੇ ਬਲਜੀਤ ਸਿੰਘ ਸਿੱਧੂ ਨੂੰ ਮੁਲਜ਼ਮ ਨਾਮਜ਼ਦ ਕਰਕੇ ਉਹਦੇ ਖਿਲਾਫ ਅਦਾਲਤ ਚਲਾਨ ਪੇਸ਼ ਕੀਤਾ ਸੀਗਾ, ਜਿਹਨੂੰ ਗੁਰਦੀਪ ਸਿੰਘ ਪੰਧੇਰ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਕੇ ਦਾਅਵਾ ਕੀਤਾ ਸੀਗਾ ਕਿ ਜਾਂਚ ਪੜਤਾਲ ਦੀ ਟੀਮ ਰਿਪੋਰਟ ਗਲਤ ਹੈ ਤੇ ਪੜਤਾਲ ਦੇ ਦੌਰਾਨ 44 ਤੋਂ ਵੱਧ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਦੀਆਂ ਮੈਡੀਕਲ ਰਿਪੋਰਟਾਂ ਬਾਰੇ ਜਾਂਚ ਟੀਮ ਨੇ ਕੁਝ ਵੀ ਪੇਸ਼ ਨਹੀਂ ਕੀਤਾ, ਨਾ ਕਿਸੇ ਜ਼ਖਮੀ ਪੁਲਿਸ ਮੁਲਾਜ਼ਮ ਦਾ ਬਿਆਨ ਲਿਖਿਆ। ਵਧੀਕ ਸੈਸ਼ਨ ਜੱਜ ਨੇ ਆਪਣੇ ਹੁਕਮਾਂ ਦੇ ਵਿੱਚ ਇਹ ਕਿਹਾ ਕਿ ਜਦੋਂ ਹਾਈ ਕੋਰਟ ਚਲਾਨ ਰੱਦ ਕਰ ਚੁੱਕੀ ਆ ਤਾਂ ਲੋਕਲ ਅਦਾਲਤ ਦੇ ਕੋਲੇ ਮੁਕੱਦਮੇ ਨੂੰ ਚੱਲਦਾ ਰੱਖਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂਗਾ। ਦੇਖੋ, ਫਰੀਦਕੋਟ ਦੀ ਅਦਾਲਤ ਇਹਦੇ ਵਿੱਚ ਕੁਝ ਨਹੀਂ ਸੀ ਕਰ ਸਕਦੀ। ਟੈਕਨੀਕਲੀ ਜਦੋਂ ਹਾਈ ਕੋਰਟ ਨੇ ਇਹ ਰੱਦ ਕਰ ਦਿੱਤਾ, ਅਜੇ ਤੱਕ ਹੁਣ ਇਹ ਨਹੀਂ ਪਤਾ ਕਿ ਸਰਕਾਰ ਪੰਜਾਬ ਦੀ ਕੀ ਕਰ ਰਹੀ ਹੈ। ਉਹਨੇ ਇਹਨੂੰ ਚੈਲੰਜ ਕਰਨਾ, ਨਹੀਂ ਕਰਨਾ, ਸੁਪਰੀਮ ਕੋਰਟ ਜਾਣਾ, ਨਵੀਂ SIT ਬਣਾਉਣੀ ਆ, ਕੁਝ ਨਹੀਂ ਜਿਹੜਾ ਜੀ ਉਹ ਪਤਾ ਲੱਗ ਰਿਹਾ। ਮੁੱਖ ਮੰਤਰੀ ਹੋਰੀ ਅਜੇ ਲੱਗੇ ਹੋਏ ਆ ਜੀ ਥਾਪੀਆਂ ਮਾਰਨ ਵਾਲੇ ਚੱਕਰ। ਤੁਸੀਂ ਮੇਰੇ ਨਾਲ ਕੋਈ ਚੋਣ ਲੜ ਕੇ ਦੇਖੇ ਪਟਿਆਲੇ ਤੋਂ, ਮੈਂ ਤਾਂ ਜ਼ਮਾਨਤਾਂ ਜਿਹੜੀਆਂ ਜੀ ਉਹ ਕਰਵਾ ਦੂੰਗਾ, ਚਾਹੇ ਕੋਈ ਵੀ ਹੋਵੇ। ਉਹ ਇਸ ਪਾਸੇ ਲੱਗੇ ਹੋਏ, ਇਸ ਪਾਸੇ ਵੱਲ ਉਹਨਾਂ ਦਾ ਕੋਈ ਧਿਆਨ ਜਿਹੜਾ ਜੀ ਉਹ ਨਹੀਂਗਾ। ਤੇ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਜੀ ਉਹ ਡੇ ਬਾਈ ਡੇ ਇਸ ਫੈਸਲੇ ਨੂੰ ਲੈ ਕੇ ਰੋਹ ਵਾਧਾ ਤੁਰਿਆ ਜਾ ਰਿਹਾ। ਜੀ ਜੀ ਬਿਲਕੁਲ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਕੋਟਕਪੂਰਾ ਚੌਂਕ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਸਾੜੀਆਂ ਕਾਪੀਆਂ ਕੋਰਟ ਤੇ। ਇਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਜੀ ਇੱਥੇ ਕੋਟਕਪੂਰੇ ਦੇ ਵਿੱਚ ਬੱਤੀਆਂ ਵਾਲਾ ਚੌਂਕ ਜਿਹੜਾ ਕਿ ਉਦੋਂ ਵੀ ਸ਼ਾਂਤਮਈ ਧਰਨੇ ਦੇ ਰੂਪ ਦੇ ਵਿੱਚ ਇੱਕ ਵੱਡੀ ਜਗ੍ਹਾ ਉੱਭਰਿਆ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਉੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਵਾਸਤੇ SIT ਜਿਹੜੀ ਬਣੀ ਸੀ, ਉਸ SIT ਦੇ ਵਿਰੋਧ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦਾ ਆਇਆ ਜਿਹੜਾ ਫੈਸਲਾ ਸੀਗਾ, ਉਹਦੀਆਂ ਕਾਪੀਆਂ ਇੱਥੇ ਜਿਹੜੀਆਂ ਉਹ ਸਾੜੀਆਂ ਗਈਆਂ। ਔਰ ਜਿਹੜੇ ਵੱਖ-ਵੱਖ ਬੁਲਾਰੇ ਸੀ ਉਹਨਾਂ ਨੇ ਸਰਕਾਰ ਦੇ ਉੱਤੇ ਆਪਣੀ ਜਿਹੜੀ ਸੀ ਤਿੱਖੀ ਸੂਈ ਜਿਹੜਾ ਦੀ ਉਹ ਰੱਖੀ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਕਿ ਪੰਜਾਬੀਆਂ ਤੇ ਸਿੱਖਾਂ ਨਾਲ ਇਨਸਾਫ ਦੇ ਨਾਂ ਤੇ ਮਜ਼ਾਕ ਜਿਹੜਾ ਉਹ ਕੀਤਾ ਗਿਆ। ਇੱਥੇ ਜਿਹੜੇ ਬਾਈਬਲ ਗੋਲੀਕਾਂਡ ਦੇ ਪੀੜਤ ਸੁਖਰਾਜ ਸਿੰਘ ਤੇ ਸਾਧੂ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ
ਕਿ ਉਹ ਗੋਲੀकांड ਤੇ ਬੇਅਦਬੀ ਦਾ ਸਿਆਸੀ ਲਾਹਾ ਲੈਣ ਦੀ ਥਾਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ। ਇਹ ਵੀ ਕਿਹਾ ਕਿ ਜੇ ਇਸ ਤਰ੍ਹਾਂ ਨਾ ਹੋਇਆ ਤਾਂ ਸਮੁੱਚੀ ਸਿੱਖ ਸੰਗਤ ਨੂੰ ਪੰਜਾਬ ਸਰਕਾਰ ਖਿਲਾਫ ਸੜਕਾਂ ਤੇ ਜਿਹੜਾ ਉਤਰਨਾ ਪਊਗਾ। ਥੋੜਾ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਸ ਫੰਕਸ਼ਨ ਦੇ ਵਿੱਚ ਬਰਗਾੜੀ ਦੇ ਵਿੱਚ ਮੋਰਚਾ ਲਾ ਕੇ ਮਣਾਮੂਹੀ ਪੈਸਾ ਇਕੱਠੇ ਕਰਨ ਵਾਲੇ ਜਿਹੜੇ ਜਥੇਦਾਰ ਸੀਗੇ, ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਐਰਾ ਵਗੈਰਾ, ਉਹ ਸਾਰੇ ਜਿਹੜੇ ਜੀ ਇੱਥੇ ਕਿਤੇ ਨਹੀਂ ਦਿਸੇ। ਉਹ ਬਲਜੀਤ ਸਿੰਘ ਦਾਦੂਵਾਲ ਹੋਰੀ ਇੱਕ ਵੱਖਰਾ ਸਮਾਗਮ ਅੰਮ੍ਰਿਤਸਰ ਦੇ ਵਿੱਚ ਰੱਖ ਕੇ ਜ਼ਰੂਰ ਬੈਠੇ ਸੀ, ਜਿੱਥੇ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਗੋਲਡ ਮੈਡਲ ਜਿਹੜਾ ਉਹ ਦਿੱਤਾ। ਪਰ ਇਹ ਲੋਕ ਜਵਾਬ ਦੇਣ ਦੇ ਵਾਸਤੇ ਧਿਆਨ ਸਿੰਘ ਮੰਡ ਖਾਸ ਤੌਰ ਦੇ ਉੱਤੇ ਕਿੱਥੇ ਗਏ, ਇਹ ਨਹੀਂ ਪਤਾ ਜਿਹੜਾ ਜੀ ਲੱਗ ਰਿਹਾ, ਜਿਨ੍ਹਾਂ ਨੇ ਇਹ ਮੋਰਚਾ ਬਿਨਾਂ ਕੁਝ ਹਾਸਲ ਕੀਤਿਆਂ ਚੁੱਪ ਕਰਕੇ ਸਰਕਾਰ ਦੇ ਕਹਿਣ ਤੇ ਵਲੇਟ ਲਿਆ ਸੀ। ਬਿਲਕੁਲ ਜੀ, ਪਤਾ ਨਹੀਂ ਕੀ ਕੁਝ ਹਾਸਲ ਕੀਤਾ ਹੋਣਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।